ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 27 ਜਨਵਰੀ 2020 15 ਮਾਘ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪਹਿਲਾਂ ਤਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਮਾਫੀ ਤੋਂ ਕਿ ਫਰਾਈਡੇ ਅਸੀਂ ਪ੍ਰੋਗਰਾਮ ਨਹੀਂ ਕੀਤਾ, ਸੋ ਇਸ ਲਈ ਆਪਾਂ ਤੁਹਾਡੇ ਤੋਂ ਸੌਰੀ ਮੰਗਦੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਵਧੀਆ ਗੁਜ਼ਰਿਆ ਹੋਏਗਾ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਸੋ 70 ਸਾਲ ਹੋ ਚੁੱਕੇ ਨੇ ਭਾਰਤ ਦੇ ਸੰਵਿਧਾਨ ਨੂੰ ਲਾਗੂ ਹੋਇਆ। ਸੋ ਇਸ ਦਿਨ ਨੂੰ ਸੰਡੇ ਮਨਾਇਆ ਗਿਆ ਸਾਰੇ ਪਾਸੇ। ਸੋ ਇਸ ਦਿਨ ਨੂੰ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਕਿ 70 ਸਾਲ ਬੀਤ ਚੁੱਕੇ ਨੇ ਔਰ ਧਾਰਾ 25B ਦੇ ਤਹਿਤ ਸਿੱਖਾਂ, ਜੈਨੀਆਂ, ਬੋਧੀਆਂ ਨੂੰ ਹਿੰਦੂ ਗਰਦਾਨਿਆ ਗਿਆ ਹੈ। ਸੋ ਪਿਛਲੇ 70 ਸਾਲਾਂ ਤੋਂ ਜੋ ਘੱਟ ਗਿਣਤੀਆਂ ਤੇ ਜੋ ਜ਼ੁਲਮ ਹੋ ਰਹੇ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਜਿਸ ਤਰ੍ਹਾਂ ਕਿ ਇਸ ਦਿਨ ਨੂੰ ਦੁਨੀਆ ਭਰ ਦੇ ਵਿੱਚ ਕਾਲੇ ਦਿਨ ਦੇ ਵਜੋਂ ਮਨਾਇਆ ਗਿਆ, ਥਾਂ ਥਾਂ ਪ੍ਰੋਟੈਸਟ ਹੋਏ। ਅਮਰੀਕਾ ਦੇ ਵਿੱਚ 50 ਤੋਂ ਵੱਧ ਪ੍ਰੋਟੈਸਟ ਹੋਏ। ਸੋ ਜਿਸ ਤਰ੍ਹਾਂ ਕਿ CAA ਐਂਡ NRP ਜੋ ਬਿੱਲ ਭਾਰਤ ਵੱਲੋਂ ਲਾਗੂ ਕੀਤੇ ਗਏ, ਸੋ ਇਸ ਦੇ ਖਿਲਾਫ ਵੀ ਬਹੁਤ ਸਾਰੇ ਪ੍ਰੋਟੈਸਟ ਦੁਨੀਆ ਭਰ ਵਿੱਚ ਹੋਏ। ਸੋ ਜਿਸ ਤਰ੍ਹਾਂ ਕਿ ਇਹ ਜੋ ਨਫ਼ਰਤ ਹੈ, ਜੋ ਇਹ ਐਵਰੀਡੇ ਜੋ ਜ਼ੁਲਮ ਹੋ ਰਹੇ ਨੇ, ਜੋ ਭਾਰਤ ਸਰਕਾਰ ਘੱਟ ਗਿਣਤੀਆਂ ਤੇ ਕਰ ਰਹੀ ਹੈ, ਸੋ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਦੇ ਕਾਫੀ ਸਾਰੇ ਟੁਕੜੇ ਹੋਣਗੇ। ਸੋ ਇਸੇ ਵਿਚਾਰ ਚਰਚਾ ਦਾ ਜੋ ਇਸ ਪ੍ਰੋਗਰਾਮ ਦਾ ਜੋ ਵਿਸ਼ਾ ਹੈ, ਇਸੇ ਵਿਚਾਰ ਚਰਚਾ ਦੇ ਦੁਆਲੇ ਹੀ ਘੁੰਮੇਗਾ। ਸੋ ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ ਔਰ ਨਾਲ ਹੀ ਜਿਸ ਤਰ੍ਹਾਂ ਕਿ ਸਾਡੇ ਜੋ ਦਰਸ਼ਕਾਂ ਦੀਆਂ ਜੋ ਈਮੇਲਸ ਨੇ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ। ਸੋ ਅੱਜ ਦਾ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਸੋ ਡਾਕਟਰ ਸਾਹਿਬ ਪਿਛਲੇ ਫਰਾਈਡੇ ਨੂੰ ਡਾਲਸ ਟੈਕਸਸ ਗਏ ਹੋਏ ਸਨ। ਸੋ ਉਹਨਾਂ ਦਾ ਵੀਕਐਂਡ ਜਾਣਦੇ ਹਾਂ। ਸੋ ਇਸ ਉੱਪਰ ਵਿਚਾਰ ਚਰਚਾ ਕਰਦੇ ਹਾਂ। ਸੋ ਜੋ ਭਾਰਤ ਦਾ ਸੰਵਿਧਾਨ ਹੈ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਅੱਜ ਦੇ ਪ੍ਰੋਗਰਾਮ ਦੇ ਫਾਰਮੈਟ ਦੀ ਚਰਚਾ ਕੀਤੀ ਹੈ ਜੀ, ਕਿਉਂਕਿ ਹੁਣ ਅਸੀਂ ਇੱਕੋ ਹੀ ਸਿੰਗਲ ਗੋ 'ਚ 1.5 ਘੰਟਾ ਇਹ ਪ੍ਰੋਗਰਾਮ ਕਰਦੇ ਹਾਂ। ਬਿਲਕੁਲ। ਔਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਇਸ ਨੂੰ ਸਰਾਹਿਆ ਕਿ ਉਹਨਾਂ ਨੂੰ ਜਿਹੜਾ ਬਾਰ-ਬਾਰ ਨਹੀਂ ਦੇਖਣਾ ਪੈਂਦਾ ਕਿ ਕਦੇ ਕਨੈਕਟ ਹੋ ਗਿਆ, ਟੁੱਟ ਗਿਆ, ਹੁਣ ਉਹ ਜੁੜੇ ਰਹਿੰਦੇ ਨੇ। ਔਰ ਉਸ ਦੇ ਲਈ ਜਿਹੜਾ ਸਾਡੇ ਦਰਸ਼ਕਾਂ ਦੀ ਪਸੰਦ ਹੈ ਉਸ ਤੋਂ ਸਾਨੂੰ ਲੱਗਦਾ ਹੈ ਵੀ ਅਸੀਂ ਇਸ ਫਾਰਮੈਟ ਨੂੰ ਜਾਰੀ ਰੱਖਾਂਗੇ। ਔਰ ਇਹ ਵੀ ਇਸ ਦਾ ਹਿੱਸਾ ਹੈ ਕਿ ਅਸੀਂ ਮੁੱਢਲੇ ਤੌਰ ਦੇ ਉੱਤੇ ਇਹ ਦੱਸ ਦਿੰਦੇ ਹਾਂ ਕਿ ਇਸ ਦੇ ਵਿੱਚ ਕੀ ਵਿਸ਼ੇ ਹੋਣਗੇ। ਹਾਲਾਂਕਿ ਕਿਉਂਕਿ ਅਸੀਂ ਬਹੁਤ ਸਾਰੇ ਸਬਜੈਕਟਸ ਕਵਰ ਕਰਦੇ ਹਾਂ ਇਸ ਪ੍ਰੋਗਰਾਮ ਦੇ ਹਵਾਲੇ ਨਾਲ, ਜ਼ਰੂਰੀ ਨਹੀਂ ਕਿ ਜਿਹੜੇ ਮੇਨ ਟੌਪਿਕ ਬਿਆਨੇ ਜਾਂਦੇ ਨੇ ਉਹਨਾਂ 'ਚ ਹੀ ਹੋਣ, ਉਹਨਾਂ ਨੂੰ ਵੀ ਅਸੀਂ ਸ਼ਮੂਲੀਅਤ ਕਰਦੇ ਹਾਂ। ਕਿਉਂਕਿ ਹੁਣ ਤਾਂ ਇਸ ਵੀਕਐਂਡ ਤੋਂ ਪਹਿਲਾਂ ਅਸੀਂ ਫਰਾਈਡੇ, ਜਿਵੇਂ ਤੁਸੀਂ ਦੱਸਿਆ ਵੀ ਡਾਲਸ ਟੈਕਸਸ ਦਾ ਪ੍ਰੋਗਰਾਮ ਸੀ ਸੈਚਰਡੇ ਦਾ, ਸੋ ਅਸੀਂ ਫਰਾਈਡੇ ਕੀਤਾ। ਸੋ ਫਰਾਈਡੇ ਅਸੀਂ ਇਸ ਬੇਸ਼ੱਕ ਸੱਚੋ ਸੱਚ ਪ੍ਰੋਗਰਾਮ ਨੂੰ ਨਹੀਂ ਕੀਤਾ, ਲੇਕਿਨ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਕਿ ਮਨੁੱਖੀ ਹੱਕਾਂ ਦੇ ਵੱਡੇ ਯੋਧੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸਿੰਘਣੀ ਸਾਹਿਬਾਂ ਨੇ, ਉਹ ਮੌਂਟਰੀਅਲ ਆਏ ਹੋਏ ਸਨ। ਔਰ ਸਾਡੇ ਮੌਂਟਰੀਅਲ ਕੈਨੇਡਾ ਦੇ ਵਿੱਚ ਬਿਊਰੋ ਚੀਫ ਮਨਵੀਰ ਸਿੰਘ ਹੋਰਾਂ ਨੇ ਉਹਨਾਂ ਨੂੰ ਇੰਟਰਵਿਊ ਵੀ ਕੀਤਾ ਸੀ। ਮੌਂਟਰੀਅਲ ਦੇ ਗੁਰਦੁਆਰਾ ਸਾਹਿਬ 'ਚ ਵੀ ਉਹਨਾਂ ਦੀ ਸਪੀਚ ਸੀ।
ਉਸ ਨੂੰ ਜਿਹੜਾ ਇਸ ਪ੍ਰੋਗਰਾਮ ਦੇ ਟਾਈਮ ਦੇ ਵਿੱਚ ਦਿਖਾਇਆ ਗਿਆ। ਸਾਡੇ ਦਰਸ਼ਕਾਂ ਵੱਲੋਂ ਉਸ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਅਸੀਂ ਇਸ 70 ਸਾਲ ਤੋਂ ਲਾਗੂ ਇਸ ਕਾਲੇ ਕਾਨੂੰਨ ਔਰ ਇਸ ਨਾਲ ਸੰਬੰਧਿਤ ਜਿਹੜੇ ਦੁਨੀਆ ਭਰ ਦੇ ਵਿੱਚ ਬਹੁਤ ਜ਼ੋਰਦਾਰ ਪ੍ਰੋਟੈਸਟ ਹੋਏ ਨੇ, ਸਿੱਖਾਂ ਦੇ ਐਂਗਲ ਤੋਂ ਜਾਂ ਕਸ਼ਮੀਰੀਆਂ ਦੇ ਐਂਗਲ ਤੋਂ ਤਾਂ ਅਸੀਂ ਪਿਛਲੇ 35 ਸਾਲ ਤੋਂ ਪ੍ਰੋਟੈਸਟ ਕਰਦੇ ਹੀ ਆ ਰਹੇ ਹਾਂ 26 ਜਨਵਰੀ ਨੂੰ ਕਾਲਾ ਦਿਵਸ ਵਜੋਂ। ਪਰ ਇਸ ਵਾਰ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਹੜੀ ਐਕਸਟਰਾ એનર્ਜੀ ਔਰ ਵੱਡੀ ਸਟਰੈਂਥ ਔਰ ਵੱਡਾ ਨੰਬਰ ਦੇਖਣ ਨੂੰ ਮਿਲਿਆ, ਉਹ ਇਸ ਵਜ੍ਹਾ ਕਰਕੇ ਜੋ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਨੈਸ਼ਨਲ ਜਿਹੜਾ ਪੋਪੂਲੇਸ਼ਨ ਦੀ ਰਜਿਸਟ੍ਰੇਸ਼ਨ ਦੇ ਨਾਂ ਥੱਲੇ ਜਿਹੜਾ ਅਮਿਤ ਸ਼ਾਹ ਨੇ CA ਲਾਗੂ ਕਰਨ ਤੋਂ ਬਾਅਦ ਕਿਹਾ ਕਿ ਉਹ ਵੀ ਆ ਰਿਹਾ ਹੈ ਔਰ ਉਹ ਵੀ ਆ ਰਿਹਾ ਹੈ। ਸੋ ਜ਼ਾਹਰ ਹੈ ਕਿ ਇਹ ਸਾਰੇ ਇੱਕ ਦੂਜੇ ਨਾਲ ਬੱਝੇ ਹੋਏ ਨੇ ਔਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੇ ਇੱਕ ਪੈਂਡੋਰਾਸ ਬਾਕਸ ਖੋਲ ਦਿੱਤਾ ਹੈ। ਸੋ ਇਸ ਵਾਰ ਬਹੁਤ ਜ਼ਬਰਦਸਤ ਪ੍ਰੋਟੈਸਟ ਕੱਲੇ ਅਮਰੀਕਾ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹਨਾਂ ਦੀ PTI ਦੀ ਖਬਰ ਹੈ ਕਿ ਜਿਹੜਾ ਲੂਜ਼ ਕੋਲੀਸ਼ਨ ਇਸ ਮੁੱਦੇ ਤੇ ਬਣੀ ਹੈ। ਹਾਲਾਂਕਿ ਇਹਨਾਂ ਦੋਨਾਂ ਪ੍ਰੋਟੈਸਟ ਦਾ ਫਰਕ ਇਹ ਹੈ ਕਿ ਸਿੱਖਾਂ ਔਰ ਕਸ਼ਮੀਰੀਆਂ ਦਾ ਪ੍ਰੋਟੈਸਟ ਜਿਹੜੇ ਨਿਊਯਾਰਕ 'ਚ ਵੀ ਹੋਇਆ, ਜ਼ਾਹਰ ਹੈ ਸਿੱਖਸ ਫਾਰ ਜਸਟਿਸ ਨੇ ਉਹਦੀ ਕਾਲ ਦਿੱਤੀ ਸੀ। ਵਾਸ਼ਿੰਗਟਨ DC 'ਚ ਇੰਡੀਅਨ ਐਮਬੈਸੀ ਦੇ ਬਾਹਰ, ਜਿਹਦੇ 'ਚ ਸਾਡੇ ਵੀਰ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ ਔਰ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਇੱਥੋਂ ਨਿਊਯਾਰਕ ਤੋਂ ਜਗਦੀਪ ਸਿੰਘ ਜੱਗਾ ਗਏ ਹੋਏ ਸਨ। ਸੋ ਇਹ ਤਾਂ ਇਸ ਗੱਲ ਦੇ ਉੱਤੇ ਹੀ ਸਪੈਸੀਫਿਕ ਹੈ ਔਰ ਇਸੇ ਤਰ੍ਹਾਂ ਲੰਡਨ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ ਫਰੈਂਕਫਰਟ ਔਰ ਬਾਕੀ ਹੋਏ ਕਿ ਸਾਡਾ ਭਾਰਤ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਔਰ ਅਸੀਂ ਮੁਕੰਮਲ ਆਜ਼ਾਦੀ ਚਾਹੁੰਦੇ। ਇਸੇ ਤਰ੍ਹਾਂ ਜਿਹੜੇ ਕਸ਼ਮੀਰੀਆਂ ਦੇ ਪ੍ਰੋਟੈਸਟ ਨੇ ਔਰ ਜਿਵੇਂ ਕਸ਼ਮੀਰੀਆਂ ਨੇ ਜਿੱਥੇ ਵੀ ਟੁਗੈਦਰ ਸਿੱਖਾਂ ਨੂੰ ਵੀ ਜੁਆਇਨ ਕੀਤਾ ਹੈ, ਉਹਨਾਂ ਦਾ ਵੀ ਬਿਲਕੁਲ ਕਲੀਅਰ ਹੈ ਕਿ ਅਸੀਂ ਭਾਰਤੀ ਕਬਜ਼ੇ ਚੋਂ ਨਿਕਲਣੇ। ਹਾਲਾਂਕਿ ਜਿਹੜੇ CA ਦੇ ਖਿਲਾਫ ਪ੍ਰੋਟੈਸਟ ਨੇ ਉਹ ਤਾਂ ਤਿਰੰਗੇ 'ਚ ਆਪਣੇ ਆਪ ਨੂੰ ਲਪੇਟ ਲੈਂਦੇ ਨੇ ਔਰ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਅਸੀਂ ਜੋ ਸਾਨੂੰ ਭਾਰਤੀ ਸੰਵਿਧਾਨ ਦੇ ਵਿੱਚ ਮਿਲਿਆ ਸੀ ਉਹ ਵੀ ਜਿਹੜਾ ਸਾਡੇ ਤੋਂ ਖੋਇਆ ਗਿਆ ਔਰ ਉਹ ਉਹਦੇ ਤੇ ਪ੍ਰੋਟੈਸਟ ਕਰ ਰਹੇ ਨੇ। ਮੈਂ ਸਮਝਦਾ ਵੀ ਕੋਈ ਇਸ ਦੇ ਵਿੱਚ ਟਕਰਾਅ ਦੀ ਲਾਈਨ ਨਹੀਂ ਹੋਣੀ ਚਾਹੀਦੀ। ਜਿਸ ਲੈਵਲ ਦੇ ਉੱਤੇ ਅੱਜ ਭਾਰਤ ਦੇ 200 ਮਿਲੀਅਨ ਮੁਸਲਮਾਨ ਜਾਂ ਦੂਸਰੇ ਪ੍ਰੋਗਰੈਸਿਵ ਗਰੁੱਪ ਪਹੁੰਚੇ ਨੇ, ਅਸੀਂ ਜੂਨ 84 ਤੱਕ ਪਹੁੰਚ ਗਏ ਸੀ। ਬੇਸ਼ੱਕ ਅਸੀਂ ਤਾਂ ਇਸ ਸੰਵਿਧਾਨ ਨੂੰ 26 ਜਨਵਰੀ 1950 ਨੂੰ ਕਾਲੇ ਦਿਨ ਵਜੋਂ ਐਲਾਨਿਆ ਸੀ ਸਿੱਖਾਂ ਨੇ ਔਰ ਸਿੱਖ ਨੁਮਾਇੰਦਿਆਂ ਨੇ ਦਸਤਖਤ ਨਹੀਂ ਕੀਤੇ ਹੋਏ, ਇਹਦੇ ਤੇ ਅਸੀਂ ਅਕਸਰ ਜ਼ਿਕਰ ਕਰਦੇ ਪਰ ਇਹ ਜਿਹੜੇ ਚੰਗੀ ਗੱਲ ਹੈ ਕਿ ਜਿਹੜੇ ਇਹਨਾਂ 17 ਸਾਲਾਂ ਦੇ ਵਿੱਚ ਘਰਾਂ ਚੋਂ ਨਹੀਂ ਸੀ ਨਿਕਲੇ, ਇੱਥੋਂ ਵਾਲੇ ਵੀ ਜਾਂ ਉੱਥੇ ਵੀ ਕਸ਼ਮੀਰੀ ਲੜਦੇ ਵੀ ਰਹੇ, ਮਾਰ ਵੀ ਖਾਂਦੇ ਰਹੇ, ਜ਼ਬਰ ਵੀ ਸਹਿੰਦੇ ਰਹੇ। ਹੁਣ ਇਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਵੀ ਈਵਨ ਜਿਸ ਸੰਵਿਧਾਨ ਨੂੰ ਇਹ ਸਮਝਦੇ ਸੀ ਕਿ ਜਿਹਦੇ ਥੱਲੇ ਸਾਨੂੰ ਮੁਸਲਿਮ ਪਰਸਨਲ ਲਾਅ ਮਿਲਿਆ ਹੈ, ਸਾਡੇ ਆਪਣੀ ਹੋਂਦ ਹੈ, ਅਸੀਂ ਐਜ਼ ਏ ਮਾਈਨੋਰਿਟੀ ਹੈ, ਸਾਡੀਆਂ ਮਾਈਨੋਰਿਟੀ ਇੰਸਟੀਟਿਊਸ਼ਨਸ ਦਾ ਸਟੇਟਸ ਹੈ, ਉਹ ਜਾਮੀਆ ਮਿਲੀਆ ਹੋਏ, ਅਲੀਗੜ੍ਹ ਹੋਏ, ਹੁਣ ਜਦੋਂ ਉਹ ਵੀ ਟੁੱਟ ਰਿਹਾ ਜੇ ਇਹ ਇੱਕ ਕਦਮ ਬਾਹਰ ਆਏ ਨੇ ਕਿ CA ਐਂਟਾਈ ਕਨਸਟੀਟਿਊਸ਼ਨ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਵੀ ਅਲਟੀਮੇਟਲੀ ਉੱਥੇ ਆ ਕੇ ਐਂਡ ਹੋਣਗੇ ਜਿੱਥੇ ਅਸੀਂ ਐਂਡ ਹੋਏ ਸੀ ਕਿ ਭਾਰਤੀ ਇਹ ਸੰਵਿਧਾਨ ਜਾਂ ਭਾਰਤੀ ਇਹ ਜਿਹੜੀ ਆਰਟੀਫਿਸ਼ੀਅਲ ਯੂਨੀਅਨ ਜਿਹੜੀ ਅੰਗਰੇਜ਼ ਜਾਣ ਲੱਗੇ, ਬ੍ਰਿਟਿਸ਼ ਕਲੋਨੀਅਲਸ ਜਿਹੜੇ ਨੇ ਉਹਨਾਂ ਨੇ ਇਹਨਾਂ ਦੇ ਹਵਾਲੇ ਇੰਨੀ ਵੱਡੀ ਟੈਰੀਟਰੀ ਕਰ ਦਿੱਤੀ ਹਿੰਦੂ ਤਵੀਆਂ ਦੇ। 1000 ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜਾ ਇਹਨਾਂ ਦੇ ਹੱਥ ਪਾਵਰ ਆਈ ਔਰ ਇਹਨਾਂ ਨੇ ਕੀ ਕੀਤਾ ਹੈ ਇੱਕ ਵੱਖਰਾ ਵਿਸ਼ਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਕਿ ਨਾ ਭਾਰਤ ਹਿਸਟਰੀ ਦੇ ਵਿੱਚ ਕਦੇ ਇੱਕ ਮੁਲਕ ਸੀ ਨਾ ਹੈ, ਕਿਉਂਕਿ ਇਹ ਵੀ ਜਦੋਂ ਅਸੀਂ ਦੇਖ ਰਹੇ ਹਾਂ 70 ਸਾਲ ਨਹੀਂ ਦੱਸ ਦਿੱਤਾ ਹੈ ਵੀ ਅੰਗਰੇਜ਼ਾਂ ਨੇ 200-250 ਸਾਲ ਦੇ ਆਪਣੇ ਰਾਜ 'ਚ ਇੰਨੇ ਲੋਕ ਨਹੀਂ ਮਾਰੇ ਜਿੰਨੇ ਇਹਨਾਂ ਨੇ ਮਾਰੇ ਨੇ। ਅੰਗਰੇਜ਼ ਦਾ ਇੱਕ ਰੌਲਟ ਐਕਟ ਲਿਆਏ ਸੀ, ਉਹਦੇ ਤੇ ਸਾਈਮਨ ਕਮਿਸ਼ਨ ਜਿਹੜਾ ਹੈ ਉਸ ਦੇ ਖਿਲਾਫ ਪ੍ਰੋਟੈਸਟ ਹੋਏ, ਡਾਂਗਾਂ ਹੀ ਵਰੀਆਂ ਸੀ। ਹੁਣ ਤਾਂ ਜਿਵੇਂ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਗੋਲੀਆਂ ਵਰਾਈਆਂ ਜਾ ਰਹੀਆਂ ਨੇ, ਜੋ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿੱਚ ਹੋਇਆ, ਜੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਇਆ, ਜੋ ਕੱਲ ਲਖਨਊ ਦੇ ਵਿੱਚ ਹੋਇਆ ਔਰ ਓਵਰਆਲ ਜੋ ਚੱਲ ਰਿਹਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਦੱਸ ਰਿਹਾ ਹੈ ਕਿ ਉੱਥੇ ਕੋਈ ਵੀ ਕਾਨੂੰਨ ਨਾਂ ਦੀ ਚੀਜ਼ ਨਹੀਂ ਹੈ। ਗੁੰਡਿਆਂ ਦੇ ਹੱਥ ਜਿਹੜੇ ਗੁੰਡੇ ਹਿੰਦੂਤਵਾ ਦੇ ਨਾਅਰਿਆਂ ਦੇ ਨਾਲ ਜਿਹੜੇ ਹੈ ਉਹ ਬਾਕੀਆਂ ਦਾ ਘਾਣ ਕਰ ਰਹੇ ਨੇ, ਉਹਨਾਂ ਦੇ ਉੱਤੇ ਟੁੱਟ ਰਹੇ ਨੇ। ਪੁਲਿਸ ਵੀ ਉਹਨਾਂ ਦੀ ਯੂਨੀਫਾਰਮਡ ਗੁੰਡੇ ਨੇ। ਸੋ ਜ਼ਾਹਰ ਹੈ ਵੀ ਉਹਨਾਂ ਨੂੰ ਹੁਣ ਸ਼ੁਰੂਆਤ ਦੇ ਦੌਰ ਦੇ ਵਿੱਚ ਇਹ ਹੋਇਆ ਔਰ ਚੰਗੀ ਗੱਲ ਹੈ। ਫਿਰ ਵੀ ਅਸੀਂ ਸਮਝਦੇ ਹਾਂ ਵੀ ਐਟਲੀਸਟ ਪ੍ਰੋਟੈਸਟ ਦੀ ਲਾਈਨ ਸ਼ੁਰੂ ਹੋਈ ਹੈ ਔਰ ਇਸ ਦੇ ਨਾਲ ਨਾਲ ਹੀ ਅਸੀਂ ਇਹ ਗੱਲ ਵੀ ਦੇਖ ਰਹੇ
ਕਿ ਹਮੇਸ਼ਾ ਦੁਸ਼ਮਣ ਕੀ ਕਰੇਗਾ, ਇਹ ਪਹਿਲਾ ਪਾਰਟ ਹੁੰਦਾ ਹੈ ਕਿ ਵੀ ਇਸ ਤੋਂ ਅੱਗੇ ਕੀ ਕਰੇਗਾ। ਹੁਣ ਕਿਉਂਕਿ ਇਹਨਾਂ ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਹੈ ਉਹ ਇਹੀ ਨਹੀਂ ਵੀ ਉਹਨਾਂ ਦੇ ਲੋਕ ਬਾਹਰ ਨਿਕਲੇ ਨੇ ਜਾਂ ਬਾਹਰ ਪ੍ਰੋਟੈਸਟ ਹੋਏ ਨੇ, ਜਿਵੇਂ ਯੂਰਪੀਅਨ ਪਾਰਲੀਮੈਂਟ 27 ਦੇਸ਼ ਉਹਨਾਂ ਦੇ ਨੁਮਾਇੰਦੇ ਕਿਵੇਂ ਉਹਨਾਂ ਦੇ ਪ੍ਰੋਗਰੈਸਿਵ ਗਰੁੱਪ ਵੱਲੋਂ ਰੈਜ਼ੋਲੂਸ਼ਨ ਲਿਆਂਦਾ ਗਿਆ ਔਰ ਜਿਹੜੀਆਂ ਉਹਨਾਂ ਨੇ ਭਾਰਤ ਦੀਆਂ ਧੱਜੀਆਂ ਉਡਾਈਆਂ ਨੇ ਉਹ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ ਇਸੇ ਸੈਗਮੈਂਟ 'ਚ। ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਸੋਚਦੇ ਹਾਂ ਕਿ ਦੁਸ਼ਮਣ ਕੀ ਕਰੇਗਾ, ਸੋ ਜ਼ਾਹਰ ਹੈ ਕਿ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਉਹ ਮੁਸਲਮਾਨਾਂ ਨੂੰ ਰਾਹਤ ਨਹੀਂ ਦਿੰਦਾ ਹੈ। ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ ਦੇ ਜਿਹੜੇ ਨੇ ਹਿੰਦੂ, ਬੌਧੀ, ਜੈਨੀ, ਸਿੱਖ ਉਹਨਾਂ ਦਾ ਮੈਂਸ਼ਨ ਕਰਦਾ ਹੈ। ਹੁਣ ਉੱਥੇ ਤਾਂ ਪਹਿਲਾਂ ਹੀ ਜਿਹੜਾ ਕੋਈ ਇਸ ਕਿਸਮ ਦਾ ਨਹੀਂ ਹੈ ਕਿ ਅਫਗਾਨਿਸਤਾਨ 'ਚ ਤਾਂ ਇੱਕ ਅੰਦਾਜ਼ੇ ਮੁਤਾਬਕ few hundred ਸਿੱਖ ਜਾਂ ਹਿੰਦੂ ਨੇ, ਪਾਕਿਸਤਾਨ 'ਚੋਂ ਕਿਸੇ ਨੇ ਆਣਾ ਨਹੀਂ ਹੈ। ਲੇਕਿਨ ਇਹ ਦੱਸਣ ਦੇ ਲਈ ਕਿ ਵੀ ਕਿਵੇਂ ਪਰਸੀਕਿਊਟ ਹੋ ਰਹੇ ਨੇ ਜਿਹੜੇ ਸਿੱਖ, ਔਰ ਖਾਸ ਤੌਰ ਤੇ ਕਿਉਂਕਿ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਸਿੱਖਾਂ ਲਈ ਗੁੱਡਵਿਲ ਹੈ, ਕਰਤਾਰਪੁਰ ਦੇ ਲਾਂਘੇ ਨੇ, ਹਾਲਾਤ ਹੋਰ ਵੀ ਸੁਖਾਵੇਂ ਵੀ ਬਣਾਏ ਨੇ, ਦੋਸਤੀ ਦਾ ਮਾਹੌਲ ਵੀ ਸਿਰਜਿਆ, ਔਰ ਇਸ ਦੇ ਨਾਲ ਨਾਲ ਇੰਟਰਨੈਸ਼ਨਲੀ ਡਾਇਸਪੋਰਾ ਸਿੱਖਾਂ ਦੇ ਵਿੱਚ ਇੱਕ ਵੱਡੀ ਚੇਤਨਾ ਬਿਲਕੁਲ, ਜਿੱਥੇ ਕਿ ਇਹ ਜਦੋਂ ਪ੍ਰੋਟੈਸਟ ਭਾਵੇਂ ਉਹ ਕਸ਼ਮੀਰ ਚੋਂ ਆਰਟੀਕਲ 370 ਖਤਮ ਕਰਨ ਦੇ ਉੱਤੇ ਸੀ, ਸਿੱਖ ਔਰ ਕਸ਼ਮੀਰੀ ਨਾਲ ਨਾਲ ਆਏ। ਹੁਣ ਵੀ ਸੀਏ ਦੇ ਮੁੱਦੇ ਤੇ ਜਿਵੇਂ ਸ਼ਾਹੀਨ ਬਾਗ ਦੇ ਵਿੱਚ ਜਾ ਕੇ ਸਿੱਖ ਬੈਠੇ, ਸੈਂਕੜਿਆਂ ਦੀ ਗਿਣਤੀ 'ਚ ਪੰਜਾਬ 'ਚੋਂ ਆਏ, ਲੰਗਰ ਲਾਏ ਗਏ, ਲਖਨਊ ਦੇ ਵਿੱਚ ਵੀ ਪਹੁੰਚੇ, ਉਹਨਾਂ ਦੇ ਹੱਥਾਂ 'ਚੋਂ ਕੰਬਲ ਖੋਹ ਲਏ, ਲੰਗਰ ਖੋਹ ਲਿਆ ਔਰ ਉਹਨਾਂ ਨੂੰ ਜਿਹੜਾ ਉੱਥੇ ਉਹਨਾਂ ਨੇ ਬਹਿਣ ਵੀ ਨਹੀਂ ਦਿੱਤਾ ਹੈ। ਹੁਣ ਮੈਨੂੰ ਇਹ ਲੱਗਦਾ ਸੀ ਵੀ ਕੁਛ ਨਾ ਕੁਛ ਐਸਾ ਪਾਕਿਸਤਾਨ 'ਚ ਹੋਏਗਾ, ਔਰ ਹਾਲਾਂ ਮੇਰੇ ਕੋਲ ਪੁਖਤਾ ਖਬਰ ਤਾਂ ਨਹੀਂ ਹੈ। ਮੈਂ ਅੱਜ ਹੀ ਫਲਾਈ ਅਸੀਂ ਕੀਤੇ हैं ਸਾਡੀ TV 84 ਦੀ ਟੀਮ ਦੇ ਨਾਲ, 에ਅਰਪੋਰਟ ਤੋਂ ਹੀ ਸਿੱਧੇ ਇੱਥੇ ਆਏ ਔਰ ਰਸਤੇ 'ਚ ਆਉਂਦਿਆਂ ਮੈਨੂੰ ਅਜੀਤ ਸਿੰਘ ਆਸਟ੍ਰੇਲੀਆ ਦੀ ਕਾਲ ਸੀ ਕਿ ਜੀ ਇੱਕ ਸਿੰਘ ਨੂੰ ਮਾਰਿਆ ਗਿਆ, ਮਾਰ ਦਿੱਤਾ ਗਿਆ ਪਾਕਿਸਤਾਨ 'ਚ। ਔਰ ਹੁਣੇ ਹੀ ਸਾਡੀ ਟੈਕਨੀਕਲ ਟੀਮ ਦੇ ਮੁਖੀ ਜਸਵਿੰਦਰ ਸਿੰਘ ਜੱਸੀ ਹੋਰਾਂ ਨੇ ਕਾਲ ਕਰਕੇ ਕਿਹਾ ਕਿ ਇਹ ਸ਼ਾਇਦ ਸਰਬਜੀਤ ਸਿੰਘ ਘੁਮਾਣ ਹੋਰਾਂ ਦੇ ਟਵਿੱਟਰ ਤੋਂ ਜਾਂ ਉਹਨਾਂ ਦੇ ਅਕਾਊਂਟ ਤੋਂ ਆਇਆ ਕਿ ਹੈਪੀ ਸਿੰਘ ਨਾਂ ਦਾ ਇੱਕ ਸਿੱਖ ਨੌਜਵਾਨ ਜਿਹੜਾ ਪੰਥ ਪ੍ਰਸਤ ਖਾਲਿਸਤਾਨੀ, ਉਸ ਨੂੰ ਗੋਲੀਆਂ ਮਾਰੀਆਂ ਗਈਆਂ ਪਾਕਿਸਤਾਨ 'ਚ। ਸੋ ਮੇਰੇ ਕੋਲ ਵੇਰਵਾ ਨਹੀਂ ਹੈ, ਅਸੀਂ ਕੱਲ ਡਿਸਕਸ ਕਰਾਂਗੇ ਜੇ ਹੋਰ ਸਾਨੂੰ ਡਿਟੇਲਸ ਆਈਆਂ। ਪਰ ਮੈਂ ਸਮਝਦਾ ਹਾਂ ਵੀ ਉਹ ਇਸ ਨੂੰ ਵੀ ਇੰਡੀਅਨ ਏਜੰਸੀਆਂ ਦੀ ਇਸ ਕਾਰਵਾਈ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ, ਜਿੱਥੇ ਉਹ ਸਾਬਤ ਕਰਨਾ ਚਾਹੁੰਦੇ ਨੇ ਕਿ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਉਹ ਜਸਟੀਫਾਈਡ ਹੈ। ਕਿਉਂਕਿ ਦੇਖੋ ਹੁਣ ਕਿਉਂਕਿ ਸਿੱਖ ਸਭ ਤੋਂ ਜ਼ਿਆਦਾ, ਮੁਸਲਮਾਨ ਤਾਂ ਬੋਲ ਹੀ ਰਹੇ ਨੇ ਹੁਣ ਕਿਉਂਕਿ ਉਹ ਤਾਂ ਡਾਇਰੈਕਟਲੀ ਇਫੈਕਟਡ ਨੇ। ਸਿੱਖਾਂ ਨੂੰ ਭਾਵੇਂ ਉਹਦੇ 'ਚੋਂ ਰਾਹਤ ਮਿਲਦੀ ਹੈ, ਇਫੈਕਟਡ ਨਹੀਂ ਨੇ, ਪਰ ਸਿੱਖ ਖਲੋਤੇ ਨੇ ਆ ਕੇ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ, ਔਰ ਇਹ ਉਹਨਾਂ ਨੂੰ ਸਬਕ ਸਿਖਾਉਣਾ ਵੀ ਜ਼ਰੂਰੀ ਹੈ ਔਰ ਨਾਲ ਦੀ ਨਾਲ ਇਹ ਨੈਰੇਟਿਵ ਦੇਣਾ ਵੀ ਕਿ ਦੇਖੋ ਜੀ ਇਹ ਅਸੀਂ ਇਸੇ ਲਈ ਮਾਈਨੋਰਟੀਜ਼ ਨੂੰ ਹੀ, ਸਿਰਫ ਇਹਨਾਂ ਨੂੰ ਹੀ ਰੱਖਿਆ ਕਿਉਂਕਿ ਇਹ ਪਰਸੀਕਿਊਟਡ ਨੇ। ਪਰ ਮੈਂ ਇਸ ਵਿਸ਼ੇ ਦੇ ਉੱਤੇ ਕਿ ਕਿਵੇਂ ਇਹ ਸੰਵਿਧਾਨ ਸਾਡੇ ਲਈ ਕੋਈ ਮਤਲਬ ਨਹੀਂ ਰੱਖਦਾ, ਔਰ ਇਸ ਦੌਰ ਦੇ ਵਿੱਚ ਜਦੋਂ ਇਹ ਪ੍ਰੋਟੈਸਟ ਵਗੈਰਾ ਚੱਲ ਰਹੇ ਸੀ, ਮੈਂ ਹਾਲਾਂਕਿ ਟਰੈਵਲ ਕਰ ਰਿਹਾ ਸੀ, ਮੈਨੂੰ ਕਲੋਜ਼ਲੀ ਦੇਖਣ ਦਾ ਮੌਕਾ ਤਾਂ ਨਹੀਂ ਬਣਿਆ, ਲੇਕਿਨ ਇਹ ਵੀ ਸਾਹਮਣੇ ਆਇਆ ਕਿ ਕੁਝ ਸਾਡੇ ਦਲਿਤ ਵੀਰ ਭੈਣਾਂ ਵੱਲੋਂ ਇਸ ਗੱਲ ਦੇ ਉੱਤੇ ਪ੍ਰੋਟੈਸਟ ਦਾ ਇਜ਼ਹਾਰ ਕੀਤਾ ਗਿਆ, ਜਾਂ ਐਟਲੀਸਟ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਚਰਚਾ ਹੋਈ ਕਿ ਜੀ ਇਹ ਸੰਵਿਧਾਨ ਕਿਉਂ ਸਾੜਿਆ ਜਾ ਰਿਹਾ ਹੈ, ਕਿਉਂਕਿ ਸਿੱਖ ਜਥੇਬੰਦੀਆਂ ਵੱਲੋਂ ਸਿੱਖਸ ਫਾਰ ਜਸਟਿਸ ਨੇ ਸੰਵਿਧਾਨ ਸਾੜਨ ਦਾ ਐਲਾਨ ਕੀਤਾ ਸੀ ਔਰ ਵੱਖਰੀ ਕਿਸਮ ਦੀ ਇੱਕ ਡਿਬੇਟ ਸ਼ੁਰੂ ਹੋਈ। ਸੋ ਮੈਂ ਇਹ ਸਮਝਦਾ ਕਿ ਕੁਝ ਚੀਜ਼ਾਂ ਸਾਨੂੰ ਕੌਸ਼ਨ ਤੋਂ ਕੰਮ ਲੈਣਾ ਚਾਹੀਦਾ। ਜਿੱਥੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਤਾਂ ਪਹਿਲੇ ਦਿਨ ਤੋਂ ਹੀ ਸਾਡਾ ਇਸ ਦੇ ਨਾਲ ਕੋਈ ਸਬੰਧ ਨਹੀਂ ਹੈ, ਕਿਉਂਕਿ ਜਦੋਂ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿੱਖ ਨੁਮਾਇੰਦੇ ਜਿਹੜੇ ਸਰਦਾਰ ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ, ਉਹਨਾਂ ਨੇ ਉਹ ਸਾਰੇ ਇਹਨਾਂ ਤੋਂ ਵਾਅਦਿਆਂ ਦੀ ਜਿਹੜੀ ਹੈ ਉਹ ਗੱਲ ਕੀਤੀ ਕਿ ਜੀ ਗਾਂਧੀ ਨੇ 1931 ਚ ਸੀਸਗੰਜ, ਗੁਰਦੁਆਰਾ ਸੀਸਗੰਜ ਦਿੱਲੀ 'ਚ ਖਲੋ ਕੇ ਕਿਹਾ ਸੀ ਜਦੋਂ ਰਾਊਂਡ ਟੇਬਲ ਕਾਨਫਰੰਸ ਲਈ ਲੰਡਨ ਚੱਲਿਆ ਸੀ ਕਿ ਭਾਰਤ ਦੇ ਵਿੱਚ ਕੋਈ ਸੰਵਿਧਾਨ ਐਸਾ ਮਨਜ਼ੂਰ ਨਹੀਂ ਹੋਏਗਾ ਜਿਹੜਾ ਸਿੱਖਾਂ ਨੂੰ, ਘੱਟ ਗਿਣਤੀਆਂ ਨੂੰ ਕਬੂਲ ਨਾ ਹੋਏ। ਫਿਰ ਇਸੇ ਤਰ੍ਹਾਂ ਨਹਿਰੂ ਦੀ ਸਟੇਟਮੈਂਟ ਜਦੋਂ ਕਿ 1946 ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦਾ ਵੀ ਰੈਜ਼ੋਲੂਸ਼ਨ ਹੈ ਔਰ ਉਹ ਪ੍ਰੈਸ ਕਾਨਫਰੰਸ ਵੀ ਕਰਦਾ ਹੈ ਔਰ ਉਹਦੇ 'ਚ ਕਹਿੰਦਾ ਹੈ ਕਿ ਆਈ ਵਿਲ ਹੈਵ ਨੋ ਆਬਜੈਕਸ਼ਨ if the brave Sikhs of Punjab are given a province in the north of India so that they may also be able to enjoy the glow of freedom। ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ
ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਭਾਰਤ ਦੇ ਉੱਤਰ 'ਚ ਇੱਕ ਐਸਾ ਖਿੱਤਾ ਦਿੱਤਾ ਜਾਏ ਜਿੱਥੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਜਦੋਂ ਸਿੱਖ ਨੁਮਾਇੰਦੇ ਔਰ ਇਹਨਾਂ ਸਾਰੇ ਜਿਹੜੇ ਜ਼ਬਾਨੀ ਕਲਾਮੀ ਗੱਲਾਂ ਦੇ ਥੱਲੇ ਸਿੱਖਾਂ ਨੇ ਅੰਗਰੇਜ਼ਾਂ ਵੱਲੋਂ ਜਿਹੜੇ ਹਿੰਟ ਥਰੋ ਕਰ ਰਹੇ ਸੀ ਇੰਡੀਪੈਂਡੈਂਟ ਸਿੱਖ ਸਟੇਟ ਦੇ, ਉਹਨਾਂ ਨੂੰ ਵੀ ਟੋਟਲੀ ਅਣਗੌਲਿਆ ਕੀਤਾ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਜਿਹੜੇ ਕਿਸੇ ਹੱਦ ਤੱਕ ਵੀ ਜਾ ਕੇ ਸਿੱਖਾਂ ਨੂੰ ਐਕੋਮੋਡੇਟ ਕਰਨਾ ਚਾਹੁੰਦੇ ਸੀ ਸਬ ਨੇਸ਼ਨ ਵਿਦ ਇਨ ਨੇਸ਼ਨ ਦੀ ਰੈਕਗਨੀਸ਼ਨ ਦੇ ਥੱਲੇ ਕਿ ਜਿਹੜੀ ਸਿੱਖ ਪੋਪੂਲੇਸ਼ਨ ਵਾਲੇ ਏਰੀਏ ਨੇ ਆਟੋਨੋਮਸ ਹੋਣਗੇ, ਕੋਈ ਲਾਅ ਪਾਕਿਸਤਾਨ 'ਚ ਉਸ ਖਿੱਤੇ 'ਚ ਪਾਸ ਨਹੀਂ ਹੋਏਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ, ਸੈਂਟਰ ਦੇ ਵਿੱਚ 60-40 ਦੀ ਰੇਸ਼ੋ ਹੋਏਗੀ। ਔਰ ਕਈ ਵਾਰ ਅਸੀਂ ਸਮਝਦੇ ਹਾਂ ਕਿਉਂਕਿ ਹਿਸਟਰੀ ਦੇ ਵਿੱਚ ਜੇ ਇੰਨੀਆਂ ਕੁ ਨੇ ਕਿ ਜੇ ਉਹ ਸਿਸਟਮ ਇੰਪਲੀਮੈਂਟ ਹੁੰਦਾ ਹੈ, ਇੱਕ ਤਾਂ ਉਸ ਮੁਲਕ ਦੀਆਂ ਹੱਦਾਂ ਫਿਰ ਦਰਾ ਖੈਬਰ ਤੋਂ ਜਮਨਾ ਤੱਕ ਦਿੱਲੀ ਤੱਕ ਹੋਣੀਆਂ ਸੀ ਔਰ ਸਿੱਖਾਂ ਔਰ ਮੁਸਲਮਾਨਾਂ ਦੀ ਸਾਂਝੀ ਸਟਰੈਂਥ ਜਿਹੜੇ ਆਲਰੇਡੀ ਫੌਜ ਦੇ ਵਿੱਚ ਵੱਡੀ ਗਿਣਤੀ 'ਚ ਸਨ ਔਰ ਆਲਰੇਡੀ ਖੇਤੀਬਾੜੀ ਸਾਡੇ ਪੰਜਾਬ ਦੀ ਧਰਤੀ 5 ਦਰਿਆਵਾਂ ਦੀ ਉਹ ਵੰਡੀ ਨਾ ਜਾਂਦੀ। ਔਰ ਇਹਦੇ ਨਾਲ ਨਾਲ ਅਸੀਂ ਦੇਖਦੇ ਕਿ ਕਿਸ ਹੱਦ ਤੱਕ ਜਾ ਕੇ, ਔਰ ਇਹ ਗੱਲ ਮੈਂ ਦੇਖ ਰਿਹਾ ਸੀ ਇੱਕ ਬੜੀ ਖੂਬਸੂਰਤ ਵੀਡੀਓ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਆਈ ਹੈ ਜਿਹਦੇ ਵਿੱਚ ਮਨੀ ਸ਼ੰਕਰ ਆਇਰ ਜਿਹੜਾ ਕਿ ਕਾਂਗਰਸ ਦਾ ਵੱਡਾ ਲੀਡਰ ਹੈ ਔਰ ਵੱਡਾ ਇੱਕ ਚਿੰਤਕ ਵੀ ਹੈ, ਉਹਦੇ ਚ ਕਿਉਂਕਿ ਉਹ ਬੈਕਗ੍ਰਾਉਂਡ ਦੱਸ ਰਹੇ ਨੇ ਕਿ ਕਰਤਾਰਪੁਰ ਸਾਹਿਬ ਕਿਵੇਂ ਜਾਂ ਅੱਜ ਕੀ ਚੱਲ ਰਿਹਾ ਪਹਿਲਾਂ ਕੀ ਸੀ। ਔਰ ਮਨੀ ਸ਼ੰਕਰ ਆਇਰ ਨੇ ਉਹਦੇ ਚ ਇਹ ਕਿਹਾ, ਉਹਨੇ ਕਿਹਾ ਜੀ 47 ਦੇ ਵਿੱਚ ਬੇਸ਼ੱਕ ਨੁਕਸਾਨ ਹਿੰਦੂਆਂ ਦਾ ਵੀ ਹੋਇਆ, ਮੁਸਲਮਾਨਾਂ ਦਾ ਵੀ ਹੋਇਆ ਜੋ ਆਪਸ ਦੇ ਵਿੱਚ ਸਿਵਲ ਵਾਰ ਹੋਈ, ਪਰ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੋਇਆ। ਉਹ 'ਚ ਕੋਈ ਸ਼ੱਕ ਨਹੀਂ ਹੈ। 40% ਜਿਹੜੇ ਨੇ ਉਹ ਬੇਘਰ ਹੋਏ। ਜੇ ਅਸੀਂ ਈਵਨ ਡੈਥਸ ਦੀ ਦੇਖੀਏ ਤੇ ਪਰਸੈਂਟੇਜ ਵਾਈਜ਼ ਜਦੋਂ ਤੁਸੀਂ ਛੋਟੀ ਆਬਾਦੀ ਚੋਂ ਤੁਹਾਡਾ ਇੱਕ ਵੱਡਾ ਨੰਬਰ ਜਿਹੜਾ ਚਲਾ ਜਾਂਦਾ ਹੈ, ਫਿਰ ਬੇਘਰੇ ਵੀ ਹੋਏ। 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਜਿਹੜੇ ਨੇ ਉਹ ਛੱਡ ਕੇ ਆ ਗਏ। ਸੋ ਇਸ ਸਾਰੇ ਦੇ ਬਾਵਜੂਦ ਸਿੱਖ ਸਪਿਰਿਟ ਰਿਜ਼ਿਲੀਅੰਸ ਦੀ ਸਪਿਰਿਟ ਦੇ ਥੱਲੇ ਸਿੱਖ ਇਹ ਮਹਿਸੂਸ ਕਰਦੇ ਸੀ ਚਲੋ ਅਸੀਂ, ਔਰ ਉਹਦੇ 'ਚ ਇਹ ਹੈ ਵੀ ਜੇ ਮੁਸਲਮਾਨਾਂ ਦੀ ਕੁਰਬਾਨੀ ਨੂੰ ਦੇਖੀਏ ਤੇ ਉਸ ਕੁਰਬਾਨੀ ਨਾਲ ਘੱਟੋ ਘੱਟ ਉਹਨਾਂ ਕੋਲ ਪਾਕਿਸਤਾਨ ਦਾ ਮੁਲਕ ਤਾਂ ਹੈ। ਹਿੰਦੂਆਂ ਨੂੰ ਬਿਨਾਂ ਕੁਰਬਾਨੀ ਕੀਤਿਆਂ ਹੀ ਜਿਹੜਾ ਇੰਨਾ ਵੱਡਾ ਮੁਲਕ ਮਿਲ ਗਿਆ। ਸੋ ਸਿੱਖਾਂ ਨੇ ਕੀ ਇਸ ਚੋਂ ਖੱਟਿਆ? ਜੇ ਨੁਕਸਾਨ ਕਰਾ ਕੇ ਸਾਡਾ ਕੁਝ ਬਣ ਜਾਂਦਾ, ਸੋ ਸਾਡਾ ਹਾਲ ਤਾਂ ਉਹੀ ਹੋਇਆ ਜਿਵੇਂ ਉਹ ਪਿਆਰਾ ਸਿੰਘ ਨਿਰਛਲ ਪੰਜਾਬੀ ਦੇ ਕਵੀ ਕਹਿੰਦੇ ਹੁੰਦੇ ਸੀ ਕਿ ਭਾਈ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਅਸੀਂ ਤਾਂ ਧੌਣ ਹੀ ਭਨਾਈ ਹੈ, ਬਾਜ਼ੀ ਤਾਂ ਭਾਨੇ ਸ਼ਾਹ ਲੈ ਗਏ। ਲੇਕਿਨ ਫਿਰ ਵੀ ਅਸੀਂ ਇੱਕ ਗੁੱਡਵਿਲ ਦੇ ਨਾਲ ਉਸ ਮੁਲਕ ਦੇ ਵਿੱਚ ਆਪਣਾ ਜਿਹੜਾ ਉਹਦੀ ਸ਼ੁਰੂਆਤ ਕੀਤੀ। ਔਰ ਜ਼ਾਹਰ ਹੈ ਕਿ ਕ੍ਰਿਮੀਨਲ ਟ੍ਰਾਈਬ ਦਾ ਐਲਾਨਨਾਮਾ ਵੀ ਜਿਹੜਾ ਉਹਨਾਂ ਦਾ ਆਰਡੀਨੈਂਸ ਵੀ ਆ ਜਾਂਦਾ 10 ਅਕਤੂਬਰ 1947 ਨੂੰ। ਔਰ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿੱਖਾਂ ਨੂੰ ਨਾਰਥ ਦੇ ਵਿੱਚ ਆਟੋਨੋਮਸ ਪ੍ਰੋਵਿੰਸ ਦਾ ਕੀ ਦੇਣਾ, ਉਹਨਾਂ ਨੇ ਸਿੱਖ ਧਰਮ ਦੀ ਅਡਰੀ ਹੋਂਦ ਸਿੱਖ ਮਜ਼ਹਬ ਦੀ ਖਤਮ ਕਰਦਿਆਂ ਆਰਟੀਕਲ 25B ਜਿਹੜਾ ਲਾਗੂ ਕੀਤਾ, ਜਿਹਦੇ ਥੱਲੇ ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂਆਂ ਦੇ ਥੱਲੇ ਕਲੱਬ ਕੀਤਾ। 1955 ਚ ਫਿਰ ਫਰਦਰ 5 ਹੋਰ ਐਕਟ ਉਹਨਾਂ ਨੇ ਜਿਹੜਾ ਉਹ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਐਡਾਪਸ਼ਨ ਐਂਡ ਗਾਰਡੀਅਨਸ਼ਿਪ ਐਕਟ, ਇਸ ਲੈਵਲ ਦੇ ਥੱਲੇ ਪੱਕੇ ਤੌਰ ਤੇ ਹਿੰਦੂ ਬਣਾ ਦਿੱਤਾ ਕਨਸਟੀਟਿਊਸ਼ਨਲੀ। ਸੋ ਜ਼ਾਹਰ ਹੈ ਕਿ ਦੋਨੋਂ ਸਿੱਖ ਨੁਮਾਇੰਦੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੀਅਲ ਆਫ ਦਾ ਪ੍ਰੋਮਿਸਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਇਹ ਸਾਡੇ ਨਾਲ ਗਦਾਰੀ ਹੈ ਔਰ ਅਸੀਂ ਇਸ ਆਇਨ ਨੂੰ, ਦਸਤੂਰ ਨੂੰ, ਸੰਵਿਧਾਨ ਨੂੰ ਅਸੀਂ ਰਿਜੈਕਟ ਕਰਦੇ। ਸੋ ਸਾਡੇ ਲਈ ਤਾਂ ਇਹ ਗੱਲ ਬੜੀ ਕਲੀਅਰ ਹੈ ਕਿ ਡੀ ਫੈਕਟੋ ਭਾਵੇਂ ਅਸੀਂ ਕੈਪਚਰ ਹੋਏ ਇਹਨਾਂ ਦੇ ਨਕਸ਼ੇ 'ਚ, ਪਰ ਡੀ ਜਿਊਰਿਸ ਅਸੀਂ ਇਹਨਾਂ ਦਾ ਹਿੱਸਾ ਨਹੀਂ। ਸੋ ਮੈਂ ਸਮਝਦਾ ਵੀ ਸਿੱਖ ਪਰਸਪੈਕਟਿਵ ਤੋਂ ਇਹ ਡਿਬੇਟ ਜਿਹੜੀ ਹੈ ਉਹ ਕੋਈ ਬਹੁਤੇ ਮਾਅਨੇ ਵੀ ਨਹੀਂ ਰੱਖਦੀ। ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਸਾਨੂੰ ਇੱਕ ਲੰਬੀ ਲਿਖਤ ਭੇਜੀ ਹੈ ਔਰ ਉਹਨਾਂ ਨੇ ਬੜੀ ਹਿਸਟੋਰੀਕਲੀ ਇਹ ਪ੍ਰੂਵ ਕੀਤਾ ਹੈ ਵੀ ਜਿਹੜਾ ਸੰਵਿਧਾਨ, ਜਿਸ ਨੂੰ ਅਕਸਰ ਅਸੀਂ ਡਾਕਟਰ BR ਅੰਬੇਦਕਰ ਉਹਨਾਂ ਨੂੰ ਸੰਵਿਧਾਨ ਦੇ ਨਿਰਮਾਤਾ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾਂਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਅੰਬੇਦਕਰ ਇੱਕ ਬਹੁਤ ਵੱਡੇ ਰੋਸ਼ਨ ਦਿਮਾਗ, ਇਹ ਲਫ਼ਜ਼ ਸਰਦਾਰ ਕਪੂਰ ਸਿੰਘ ਨੇ ਇਸਤੇਮਾਲ ਕੀਤੇ ਨੇ, 20ਵੀਂ ਸਦੀ ਦੇ ਜਿਹੜੇ ਇਨਸਾਨ ਸਨ। ਪਰ ਜ਼ਾਹਰ ਹੈ ਕਿ ਜਿਹੜੇ ਲੋਕ ਅੱਜ ਸਿਰਫ ਤੇ ਸਿਰਫ ਇੱਕ ਗੱਲ ਦੇ ਥੱਲੇ, ਜੇ ਕੋਈ ਜੈਨੂਇਨ ਦੂਜੀ ਗਰੀਬਡ ਪਾਰਟੀ ਹੈ ਉਹਨੂੰ ਕਾਰਨਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੰਵਿਧਾਨ ਕੋਈ ਐਸੇ ਰਾਈਟਿੰਗ ਨਹੀਂ ਹੁੰਦੀ
ਜਿਹਦੇ 'ਚ ਕਿ ਕੋਈ ਬੰਦਾ ਅੰਦਰ 4 ਕਿਤਾਬਾਂ ਲੈ ਕੇ ਬਹਿ ਜਾਂਦਾ ਹੈ ਜਾਂ ਆਪਣੀ ਸੋਚ ਦੇ ਨਾਲ ਉਹ ਲਿਖ ਦਿੰਦਾ ਹੈ ਕਿ ਜੀ ਐਸੇ ਹੈ। ਜੀ ਇੱਕ ਇਹ ਪ੍ਰੋਸੈਸ ਹੁੰਦੀ ਹੈ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਬਾਈ ਇਲੈਕਸ਼ਨ ਮੈਂਬਰਸ ਚੁਣੇ ਗਏ ਹਰ ਤਬਕੇ ਦੇ 1946 'ਚ ਹੋਂਦ 'ਚ ਆਈ। ਫਿਰ ਉਸ ਦੀਆਂ ਫਰਦਰ ਕਮੇਟੀਆਂ ਬਣਦੀਆਂ ਨੇ, ਜਿਵੇਂ ਵੀਰ ਬਾਜਵਾ ਜੀ ਨੇ ਬੜੇ ਵੇਰਵੇ 'ਚ ਮੇਰੇ ਲਈ ਵੀ ਉਹ ਲਰਨਿੰਗ ਲੈਸਨ ਸੀ ਕਿ ਕਿਹੜੀਆਂ ਕਿਹੜੀਆਂ ਕਮੇਟੀਆਂ ਨੇ, ਉਹਦੇ ਚੇਅਰਪਰਸਨ ਨੇ। ਫਿਰ ਸੋਧ ਕਮੇਟੀਆਂ, ਜਦੋਂ ਵੀ ਡਿਸਕਸ਼ਨ ਹੁੰਦੀ ਸੀ ਕੋਈ ਵੀ ਅੱਗੋਂ ਜਿਹੜਾ ਉਸ ਕੰਸਟੀਟਿਊਂਟ ਅਸੈਂਬਲੀ ਦਾ ਮੈਂਬਰ ਹੈ ਉਹ ਕੋਈ ਲੈ ਕੇ ਆਂਦਾ ਸੀ, ਜਿਵੇਂ ਆਇਆ ਕਿ ਜੀ ਗਾਂ ਨੂੰ ਜਿਹੜਾ ਉਹ ਰਾਸ਼ਟਰ ਪਸ਼ੂ ਐਲਾਨਿਆ ਜਾਏ। ਹੁਣ ਜ਼ਾਹਰ ਹੈ ਇੱਕ ਸਾਈਜ਼ੇਬਲ ਨੰਬਰ ਕਾਂਗਰਸ ਦਾ ਵੀ, ਕਿਉਂਕਿ ਗਾਂਧੀ ਦਾ ਵੀ ਇਹੀ ਸੀ, ਭਾਵੇਂ ਗਾਂਧੀ ਉਦੋਂ ਤੱਕ ਮਾਰਿਆ ਜਾ ਚੁੱਕਾ ਸੀ 30 ਜਨਵਰੀ 1948 ਨੂੰ, ਲੇਕਿਨ ਉਹ ਆਪਣੀ ਲੈਗੇਸੀ ਛੱਡ ਗਿਆ ਸੀ, ਕਿਉਂਕਿ ਗਾਂ ਦੀ ਪੂਜਾ ਦਾ ਵਿਧਾਨ ਇਹ ਕੋਈ ਸਾਵਰਕਰ ਨੇ ਨਹੀਂ ਦਿੱਤਾ। ਜਿਸ ਸਾਵਰਕਰ ਨੇ ਹਿੰਦੂਤਵਾਦ ਦਿੱਤਾ ਹੈ ਉਹ ਤਾਂ ਗਾਂ ਖਾਣ ਦੇ ਹੱਕ ਵਾਲਾ ਸੀ। ਉਹ ਕਹਿੰਦਾ ਵੀ ਇਹਦਾ ਇੱਕ ਪਸ਼ੂ ਕਿੱਦਾਂ ਇੱਕ ਨੇਸ਼ਨ ਦਾ ਜਿਹੜਾ ਉਹ ਬਣ ਸਕਦਾ ਹੈ, ਜਿਹੜਾ ਉਸ ਨੂੰ ਤੁਸੀਂ ਮਾਤਾ ਬਣਾ ਸਕਦੇ ਹੋ, ਗਊ ਮਾਤਾ ਬਣਾ ਦਿਓ। ਲੇਕਿਨ ਕਿਉਂਕਿ ਉਸ ਵੇਲੇ ਅਜੇ ਤੱਕ ਇੰਨੀ ਕੰਸੈਂਸਸ ਇਹਨੂੰ ਗਊ ਮਾਤਾ ਬਣਾਉਣ ਦੀ, ਉਹ ਰਿਜੈਕਟ ਹੋਇਆ। ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ। ਸੋ ਕੁੱਲ ਮਿਲਾ ਕੇ ਜੇ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਡਾਕਟਰ ਅੰਬੇਦਕਰ ਜਿਹੜੇ ਖੁਦ ਬ੍ਰਾਹਮਣਵਾਦ ਤੋਂ ਦੇ ਖਿਲਾਫ ਉਹਨਾਂ ਨੇ 1927 ਦੇ ਵਿੱਚ ਮਨੂ ਸਮ੍ਰਿਤੀ ਸਾੜਨ ਦੀ ਗੱਲ ਸ਼ੁਰੂ ਕੀਤੀ ਕਿ ਔਰ ਉਹਨਾਂ ਦਾ ਕਹਿਣਾ, ਕਿੰਨੀਆਂ ਉਹਨਾਂ ਦੀਆਂ ਰਾਈਟਿੰਗਸ ਨੇ ਕਿ ਜਦੋਂ ਤੱਕ ਇਹ ਵੇਦ ਸ਼ਾਸਤਰ ਸਿਮਰਤੀਆਂ ਨੇ ਇਹ ਜਿਹੜਾ ਉਹ ਸਾਡੇ ਵਰਗਾਂ ਨੂੰ ਇਨਸਾਫ ਨਹੀਂ ਮਿਲ ਸਕਦਾ, ਇਹਨਾਂ ਦੀ ਡਿਸਟਰਕਸ਼ਨ ਹੀ ਕੰਪਲੀਟ ਜਿਹੜੀ ਆ ਉਹ ਹੱਲ ਹੈ। ਹੁਣ ਇਸ ਸਾਰੇ ਦੇ ਬਾਵਜੂਦ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਮੈਂ ਹਿੰਦੂ ਨਹੀਂ ਮਰਨਾ ਚਾਹੁੰਦਾ, ਉਸ ਤੋਂ ਪਹਿਲਾਂ ਉਹ ਬੁੱਧ ਧਰਮ 'ਚ ਕਨਵਰਟ ਹੋਏ। ਔਰ ਇੰਨਾ ਵੱਡਾ ਬੁੱਧ ਧਰਮ ਜਿਹੜਾ 2000-2500 ਸਾਲ ਤੋਂ ਚੱਲ ਰਿਹਾ ਸੀ, ਸਿੱਖ ਧਰਮ, ਜੈਨ ਧਰਮ, ਇਹ ਉਹਨਾਂ ਦੀ, ਮੈਨੂੰ ਨਹੀਂ ਲੱਗਦਾ ਵੀ ਇਹ ਉਹਨਾਂ ਦੀ ਮਰਜ਼ੀ ਸੀ ਕਿ ਜੀ ਆਰਟੀਕਲ 25B ਜਿਹੜਾ ਹੈ ਉਹਦੇ ਥੱਲੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਬਣਾ ਦਿਓ। ਪਰ ਕਿਉਂਕਿ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਫੈਸਲਾ ਮੈਜੋਰਿਟੀ ਵੋਟ ਨਾਲ ਹੁੰਦਾ ਹੈ ਔਰ ਬਹੁਤ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਇਹ ਜੇ ਪਾਕਿਸਤਾਨ ਦੀ ਕਾਇਮੀ ਦੇ ਲਈ ਫਾਈਨਲ ਜਿਹੜੀ ਡਿਟਰਮੀਨੇਸ਼ਨ ਦੇ ਨਾਲ ਕਾਇਦੇ ਆਜ਼ਮ ਤੁਰੇ, ਉਹਦੇ 'ਚ 2 ਵੱਡੇ ਫੈਕਟਰ ਸੀ। ਇੱਕ 1937 ਦੇ ਵਿੱਚ ਜਦੋਂ ਜਿਹਨਾਂ ਪ੍ਰੋਵਿੰਸਿਸ ਦੇ ਵਿੱਚ ਕਾਂਗਰਸ ਦੀ ਹਕੂਮਤ ਬਣੀ, ਉਦੋਂ ਮੁਸਲਿਮ ਲੀਗ ਵੋਟਾਂ ਨਾਲ ਆਪਣੀ ਨਹੀਂ ਸੀ ਕਿਤੇ ਵੀ ਜਿੱਤ ਸਕੀ। ਉੱਥੇ ਉਹਨਾਂ ਨੇ ਉਹੀ ਕੁਝ ਲਾਗੂ ਕੀਤਾ ਜੋ ਅੱਜ RSS ਕਰ ਰਿਹਾ। ਉਹਦੇ ਸੂਰਜ ਪੂਜਾ ਵੀ ਆ ਗਈ, ਗਾਇਤਰੀ ਮੰਤਰ ਵੀ ਆ ਗਿਆ, ਹਿੰਦੂਤਵਾ ਦੇ। ਤੇ ਉਹਨਾਂ ਨੇ ਦੇਖਿਆ ਵੀ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ ਔਰ ਇਹ ਵੇਰਵਾ। ਦੂਸਰਾ, ਜਦੋਂ ਉਹਨਾਂ ਨੇ ਸੁਜੈਸਟ ਕੀਤਾ ਕਿ ਸਟੇਟਾਂ ਦੇ 2 ਗਰੁੱਪਸ A ਔਰ B ਬਣਾ ਲਓ, ਮੁਸਲਿਮ ਮੈਜੋਰਿਟੀ ਇੱਕ ਗਰੁੱਪ 'ਚ ਹੋਣ, ਹਿੰਦੂ ਮੈਜੋਰਿਟੀ ਦੂਜੇ 'ਚ ਹੋਣ, ਔਰ ਆਪਣੇ ਆਪਣੇ ਉਹਨਾਂ ਦੇ ਸਟੇਟ ਦੇ ਸੰਵਿਧਾਨ ਉਹ ਬਣਾ ਸਕਣ। ਔਰ ਜਿਹੜਾ ਓਵਰਆਲ ਕਾਂਸਟੀਟਿਊਂਟ ਅਸੈਂਬਲੀ ਹੈ ਉਹਦੇ 'ਚ ਸਿੰਪਲ ਮੈਜੋਰਿਟੀ ਦੇ ਨਾਲ ਡਿਸਾਈਡ ਨਾ ਹੋਏ, ਉਹਦੇ 'ਚ ਗਰੁੱਪਿੰਗਸ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਸ਼ਿਕ ਨੇ ਜਾਂ ਉਹਨਾਂ ਦੇ ਆਰਟੀਕਲਸ ਨੇ ਉਹ ਹੋਣ। ਤੇ ਨਹਿਰੂ ਨੇ ਇਮੀਡੀਏਟਲੀ ਉਹਨਾਂ ਨੇ ਕਿਹਾ ਜੀ ਨਹੀਂ, ਕਾਂਸਟੀਟਿਊਂਟ ਅਸੈਂਬਲੀ 'ਚ ਤਾਂ ਸਿੰਪਲ ਮੈਜੋਰਿਟੀ ਦੇ ਨਾਲ ਹੀ ਡਿਸਾਈਡ ਹੋਏਗਾ ਕਿ ਦੇਸ਼ ਤੱਕ। ਔਰ ਉਹ ਕਿਉਂਕਿ ਖੁਦ ਇੱਕ ਵੱਡੇ ਕਾਨੂੰਨਦਾਨ ਸਨ, ਉਹਨਾਂ ਨੇ ਦੇਖਿਆ ਕਿ ਵੀ ਇਹਦਾ ਮਤਲਬ, ਔਰ ਉਹੀ ਕੁਝ ਕਾਂਸਟੀਟਿਊਂਟ ਅਸੈਂਬਲੀ 'ਚ ਹੋਇਆ। ਜੇ ਸਿੱਖ ਹਿੰਦੂਆਂ ਦਾ ਹਿੱਸਾ ਬਣ ਕੇ ਐਂਡ ਹੋਏ ਤਾਂ ਉਹਦਾ ਕਾਰਨ ਇਹ ਸੀ ਕਿ ਅਲਟੀਮੇਟਲੀ ਨੋ ਮੈਟਰ ਕੌਣ ਕੀ ਸੁਝਾਅ ਲੈ ਕੇ ਆਂਦਾ ਹੈ, ਉਹਨਾਂ ਨੇ ਸਬਜੈਕਟ ਟੂ ਵੋਟ ਕਰਨਾ। ਜਿਹੜੀਆਂ ਕਮੇਟੀਆਂ ਜਾਂ ਸਬ ਕਮੇਟੀਆਂ ਬਣੀਆਂ ਉਹਨਾਂ 'ਚ ਵੀ ਜ਼ਾਹਰ ਹੈ ਉਹਨਾਂ ਦੀ ਮੈਜੋਰਿਟੀ ਔਰ ਕਿਵੇਂ ਉਹ ਸਾਰਾ ਫਿਰ ਰਿਜੈਕਟ ਹੁੰਦਾ ਰਿਹਾ। ਸੋ ਇਸ ਸਾਰੇ ਦੌਰੇ ਦੇ ਵਿੱਚ ਮੈਂ ਸਮਝਦਾ ਕਿ ਇਸ ਡਿਬੇਟ ਦਾ ਕੋਈ ਮਤਲਬ ਹੀ ਨਹੀਂ ਸੀ ਕਿ ਵੀ ਇਹ ਕਿਹਾ ਜਾਂਦਾ ਕਿ ਕਨਸਟੀਟਿਊਸ਼ਨ, ਔਰ ਵੈਸੇ ਵੀ ਉਹ ਤਾਂ ਵੈਸੇ ਕਨਸਟੀਟਿਊਸ਼ਨ 'ਚੋਂ ਦਲਿਤਾਂ ਲਈ ਕਿੰਨਾ ਕੁ ਇਨਸਾਫ ਨਿਕਲ ਰਿਹਾ। ਇਹ ਜੇ ਅੱਜ ਚੰਦਰ ਸ਼ੇਖਰ ਆਜ਼ਾਦ ਵਰਗੇ ਲੋਕ ਹੋਣ ਜਾਂ ਕਨਈਆ ਕੁਮਾਰ ਹੋਏ ਜਾਂ ਰੋਹਿਤ ਵਰਮੂਲਾ ਦਾ ਜੋ ਹਾਲ ਕੀਤਾ ਹੈ ਜਾਂ ਜੋ ਦਲਿਤ ਬੱਚੀਆਂ ਦੇ ਨਾਲ ਔਰ ਦੂਜਿਆਂ ਨਾਲ ਉਸੇ ਸੰਵਿਧਾਨ ਦੇ ਥੱਲੇ ਹੀ ਹੋ ਰਿਹਾ। ਔਰ ਵੈਸੇ ਵੀ ਜਿਹੜਾ ਕੋਈ ਸੈਕਰੇਡ ਹੁੰਦਾ ਹੈ ਉਹ ਸਿਰਫ ਪਵਿੱਤਰ ਹੁੰਦਾ, ਉਹ ਰੱਬ ਦੀ ਕਿਤਾਬ ਹੁੰਦੀ ਹੈ, ਰੱਬ ਦਾ ਕਲਾਮ ਹੁੰਦਾ ਹੈ। ਮੁਸਲਮਾਨਾਂ ਲਈ ਕੁਰਾਨ ਜਿਹੜਾ ਉਹ ਫਾਈਨਲ ਵਰਡ ਹੈ, ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਹੈ, ਇਸੇ ਤਰ੍ਹਾਂ ਈਸਾਈਆਂ ਲਈ ਬਾਈਬਲ ਹੈ, ਹਿੰਦੂਆਂ ਲਈ ਮਲਟੀਪਲ ਗ੍ਰੰਥ ਹੋ ਸਕਦੇ ਨੇ, ਰਮਾਇਣ, ਮਹਾਭਾਰਤ, ਗੀਤਾ, ਜਿਹਨੂੰ ਵੀ ਉਹ ਮੰਨਦੇ ਨੇ। ਸੋ ਇਹ ਜਿਹੜੇ ਕਾਨੂੰਨ ਹੁੰਦੇ ਨੇ ਤਾਂ ਬੰਦੇ ਨੇ ਬਣਾਏ ਹੁੰਦੇ ਨੇ ਆਪਣੀ ਸਹੂਲਤ ਲਈ। ਜੇ ਇੰਨਾ ਹੀ ਸੈਕਰੋਸੈਂਕਟ ਕਾਨੂੰਨ ਹੋਏ, 103 ਸੋਧਾਂ ਕਿਉਂ ਹੋ ਗਈਆਂ ਕਨਸਟੀਟਿਊਸ਼ਨ 'ਚ? ਬਿਲਕੁਲ। ਸੋ ਅਸੀਂ ਸਮਝਦੇ ਇਸੇ ਤਰ੍ਹਾਂ ਸਾਡੀ ਦੂਸਰੀ ਧਿਰ ਜਿਹੜੀ ਹੈ ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਇਸ ਵੇਲੇ ਭਾਰਤ ਦਾ ਸਟਰਕਚਰ ਟੁਕੜੇ ਟੁਕੜੇ ਹੋਣ ਵੱਲ ਵੱਧ ਰਿਹਾ। ਜੋ ਹਾਲ
ਸੋਵੀਅਤ ਯੂਨੀਅਨ ਯੂਗੋਸਲਾਵੀਆ ਦਾ ਹੋਇਆ, ਉਸ ਡਾਇਰੈਕਸ਼ਨ ਵੱਲ ਜਾ ਰਿਹਾ। ਬੇਸ਼ੱਕ ਜਿਹੜੇ ਸੀਏ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਉਹ ਸਾਡੇ ਵਾਂਗ ਸੰਵਿਧਾਨ ਸਾੜਨ ਤੱਕ ਨਹੀਂ ਜਾਣਗੇ, ਜਾਂ ਦੇਸ਼ ਨੂੰ ਅੱਜ ਦੀ ਡੇਟ 'ਚ ਤੋੜਨ ਦੇ ਲਈ ਖੜੇ ਨਹੀਂ ਹੋਣਗੇ, ਪਰ ਅਲਟੀਮੇਟਲੀ ਜਸਟਿਸ ਤਾਂ ਨਿਕਲਣਾ ਨਹੀਂ ਹੈ, ਉਧਰ ਹੀ ਆਣਗੇ। ਸੋ ਸਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਬਿਨਾਂ ਵਜ੍ਹਾ ਇਸ ਕਿਸਮ ਦੀਆਂ ਡਿਬੇਟਸ, ਔਰ ਸੋਸ਼ਲ ਮੀਡੀਆ ਤੇ ਕੌਣ ਕੁਮਾਰ ਬਣ ਕੇ ਬੈਠਾ ਹੈ, ਕੌਣ ਮੁਹੰਮਦ ਬਣ ਕੇ ਬੈਠਾ ਹੈ, ਕੌਣ ਸਿੰਘ ਬਣ ਕੇ ਬੈਠਾ, ਕਿੰਨੀਆਂ ਫੇਕ ਆਈਡੀਜ਼ ਨੇ, ਅਸੀਂ ਕਿੰਨਿਆਂ ਨੂੰ ਬਲੌਕ ਕਰਦੇ ਆ, ਕਿੰਨੇ ਨਵੇਂ ਹੋਰ ਆ ਜਾਂਦੇ ਨੇ, ਔਰ ਉਹ ਸਾਰੀਆਂ ਫੇਕ ਆਈਡੀਜ਼ ਹੁੰਦੀਆਂ ਨੇ, ਉਹਨਾਂ ਦੇ ਪਿੱਛੇ ਕੁਝ ਨਹੀਂ ਹੁੰਦਾ। ਸੋ ਇਹਨਾਂ ਹਾਲਾਤਾਂ 'ਚ ਕੋਈ ਵੀ ਪਾਰਟ, ਔਰ ਇਹ ਬ੍ਰਾਹਮਣ ਨੂੰ ਸੂਟ ਕਰਦਾ ਹੈ, ਜੇ ਸਾਡੇ ਦਲਿਤ ਵੀਰ ਭੈਣਾਂ ਔਰ ਸਾਡੇ ਖਾਲਿਸਤਾਨੀ ਐਕਟਿਵਿਸਟ ਆਪਸ 'ਚ ਫਸਦੇ ਨੇ ਫੇਸਬੁੱਕ ਤੇ ਹੋਏ ਜਾਂ ਸੋਸ਼ਲ ਮੀਡੀਆ ਤੇ ਹੋਏ, ਤੇ ਉਹਨਾਂ ਦਾ ਕੰਮ ਸੌਖਾ ਹੋ ਜਾਂਦਾ। ਸੋ ਮੈਂ ਸਮਝਦਾ ਵੀ ਇਹ ਵਰਥ ਡਿਬੇਟਿੰਗ ਨਹੀਂ ਹੈ। ਸੋ ਅਸੀਂ ਵੀ, ਕਿਉਂਕਿ 26 ਜਨਵਰੀ ਦੇ ਹਵਾਲੇ ਨਾਲ ਹੀ ਗੁਰਦੁਆਰਾ ਸਿੰਘ ਸਭਾ ਡਾਲਸ ਦੇ ਵਿੱਚ ਵਿਸ਼ੇਸ਼ ਜਿਹੜਾ ਫੰਕਸ਼ਨ ਵੀ ਸੀ, 26 ਜਨਵਰੀ ਦਾ ਦਿਨ ਬਾਬਾ ਦੀਪ ਸਿੰਘ ਸ਼ਹੀਦ, ਉਹਨਾਂ ਦਾ ਜਨਮ ਦਿਨ ਵੀ ਸੀ, ਪਰ ਡਾਲਸ ਵਿਜ਼ਿਟ ਦੇ ਕਾਰਨ ਜਿਹੜਾ ਉਹ ਮੁੱਖ ਸਾਡੇ ਵੀਰ ਗੁਰਮੇਲ ਸਿੰਘ ਢੇਸੀ ਔਰ ਉਹਨਾਂ ਦੇ ਬ੍ਰਦਰ ਜਿਹੜੇ 20 ਪੰਥਕ ਸਫਾਂ ਦੇ ਵਿੱਚ ਹਰਜੀਤ ਸਿੰਘ ਢੇਸੀ, ਉਹਨਾਂ ਦੇ ਮਾਤਾ ਜੀ ਮਾਤਾ ਮਹਿੰਦਰ ਕੌਰ, ਕਿਉਂਕਿ ਪੰਥਕ ਪਰਿਵਾਰ ਹੈ, ਖਾਲਿਸਤਾਨ ਦੀ ਸਟਰਗਲ 'ਚ ਇਹਨਾਂ ਨੇ ਕਾਫੀ ਕੰਟਰੀਬਿਊਟ ਕੀਤਾ ਹੋਇਆ, ਉਹ ਚੜ੍ਹਾਈ ਕਰ ਗਏ ਸਨ। ਔਰ ਜ਼ਾਹਰ ਹੈ ਮੇਰਾ ਇਹ ਯਤਨ ਹੁੰਦਾ ਹੈ ਕਿ ਜਿੱਥੇ ਅਸੀਂ ਖਾਲਿਸਤਾਨੀ ਫੈਮਿਲੀਜ਼ ਦੀ ਗੱਲ ਕਰਦੇ ਆ, ਪਰਿਵਾਰ ਤਾਂ ਉਹੀ ਹੈ ਜਿਹੜਾ ਪੰਥ ਲਈ ਤੁਰਿਆ, ਜਿਹੜਾ ਸਿੱਖੀ ਲਈ ਤੁਰਿਆ, ਕਿ ਮੈਂ ਉਹਨਾਂ ਦੇ ਸੰਸਕਾਰ ਅੰਤਮ ਅਰਦਾਸ ਸ਼ਾਮਲ ਹੋਵਾਂ। ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ, ਔਰ ਬੜਾ ਲਾਰਜਲੀ ਅਟੈਂਡਡ ਫਿਊਨਰਲ ਸੀ, ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਸਨ। ਲੋਕਲ 'ਚ ਵੀ ਡਾਲਸ 'ਚ ਹੁਣ ਜਿਹੜਾ ਸ਼ਾਇਦ 5-6 ਗੁਰਦੁਆਰਾ ਸਾਹਿਬ ਨੇ, ਔਰ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ, ਈਵਨ ਕਿਉਂਕਿ ਕੁਝ ਨਿਊਯਾਰਕ ਜਾਂ ਈਸਟ ਕੋਸਟ ਤੋਂ ਵੀ ਉੱਥੇ ਕਾਰੋਬਾਰ ਲੈਂਦੇ ਨੇ, ਟਰੱਕਿੰਗ ਵਾਲੇ ਖਾਸ ਤੌਰ ਤੇ ਉਹਨਾਂ ਨੂੰ ਵਿਚਕਾਰ ਜੇ ਪੈਂਦਾ ਹੈ, ਘਰ ਵੀ ਸਸਤੇ ਨੇ ਰਿਲੇਟਿਵ ਇੱਥੋਂ ਦੇ ਰਿਲੇਟਿਵਲੀ, ਔਰ ਬਹੁਤ ਸਾਰਿਆਂ ਨਾਲ ਮਿਲਣ ਦਾ ਵੀ ਮੌਕਾ ਮਿਲਿਆ। ਔਰ ਅੰਤਮ ਅਰਦਾਸ ਦੇ ਮੌਕੇ ਤੇ ਜਿਹੜਾ ਸਾਨੂੰ ਵੀ ਆਪਣੇ ਕੁਝ ਕਹਿਣ ਦਾ ਮੌਕਾ ਬਣਿਆ, ਜਿਹਨੂੰ ਮੈਂ ਹਮੇਸ਼ਾ ਮਹਿਸੂਸ ਕਰਦਾ ਕਿ ਜਿਵੇਂ ਅਸੀਂ ਪੰਜਾਬੀ 'ਚ ਆਮ ਹੀ ਕਹਿੰਦੇ ਆ ਕਿ ਦੁੱਖ ਜਿਹੜਾ ਹੈ ਉਹ ਵੰਡਿਆਂ ਅੱਧਾ ਹੋ ਜਾਂਦਾ ਹੈ, ਅੱਧਾ ਰਹਿ ਜਾਂਦਾ ਹੈ, ਔਰ ਖੁਸ਼ੀ ਵੰਡਿਆਂ ਦੁੱਗਣੀ ਹੋ ਜਾਂਦੀ ਹੈ। ਔਰ ਐਤਵਾਰ ਦਾ ਦੀਵਾਨ ਫਿਰ, ਕਿਉਂਕਿ ਗੁਰਦੁਆਰਾ ਸਾਹਿਬ ਪਿਛਲੇ ਦਿਨਾਂ 'ਚ ਅਕਤੂਬਰ 'ਚ ਇੱਕ ਤੂਫਾਨ ਆਉਣ ਦੀ ਵਜ੍ਹਾ ਕਰਕੇ ਉਹਦੀ ਬਿਲਡਿੰਗ ਕਾਫੀ ਨੁਕਸਾਨੀ ਗਈ ਹੈ, ਹੁਣ ਉੱਥੇ ਇੱਕ ਵੱਡਾ ਹਾਲ ਲੈ ਕੇ ਉਹ ਦੀਵਾਨ ਕਰਦੇ ਨੇ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਉਹ ਵੱਡਾ ਗੁਰਦੁਆਰਾ ਸਾਹਿਬ 11-12 ਏਕੜ 'ਚ ਉਹ ਬਣਾਉਣ ਦੀ ਪਲੈਨਿੰਗ ਹੈ। ਸੋ ਉਹਦੇ ਲਈ ਉਹ ਤਿਆਰੀ ਕਰ ਰਹੇ ਨੇ। ਸੋ ਵੱਡੀ ਗਿਣਤੀ ਸਿੱਖ ਸੰਗਤਾਂ ਮੌਜੂਦ ਸਨ, ਔਰ ਜ਼ਾਹਰ ਹੈ ਕਿ 26 ਜਨਵਰੀ ਨੂੰ ਹੀ ਫੋਕਸਡ ਮੇਰੀ ਪ੍ਰੈਜੈਂਟੇਸ਼ਨ ਸੀ। ਸੰਗਤ ਵੱਲੋਂ ਕਾਫੀ ਉਸ ਦੀ ਨੂੰ ਸਰਾਹਿਆ ਗਿਆ। ਗੱਲਾਂ ਤਾਂ ਉਹੀ ਹੁੰਦੀਆਂ ਨੇ, ਪਰ ਬਹੁਤ ਵਾਰ ਆਪਣਿਆਂ ਨੂੰ ਜਿਹੜਾ ਹੈ ਉਹ ਰਿਮਾਈਂਡ ਕਰਵਾਉਣਾ ਜ਼ਰੂਰੀ ਹੈ। ਔਰ ਇਹਨਾਂ 2-3 ਦਿਨਾਂ 'ਚ ਜਿੰਨਾ ਪਿਆਰ ਸਾਡੇ ਸਾਰੇ ਵੀਰਾਂ ਭੈਣਾਂ ਨੇ ਜਿਸ ਵੀ ਘਰ 'ਚ ਗਏ, ਅੱਗੇ 30-40 ਵੀ ਉਹਨਾਂ ਨੇ ਸਾਰੇ ਸੱਦੇ ਹੁੰਦੇ ਸੀ, ਪੂਰੇ ਦਾ ਪੂਰਾ ਉੱਥੇ ਇੱਕ ਜਿਹੜਾ ਉਹ ਜਸ਼ਨ ਵਾਲਾ ਮਾਹੌਲ ਵੀ ਬਣ ਜਾਂਦਾ। ਹਾਲਾਂਕਿ ਅਸੀਂ ਗਏ ਤਾਂ ਦੁਖਦ ਮੌਕੇ ਲਈ ਸੀ, ਔਰ ਖਾਸ ਤੌਰ ਤੇ ਉੱਥੇ ਵੀਰ ਪ੍ਰਵਿੰਦਰ ਸਿੰਘ ਹੋਣ ਔਰ ਸੁਰਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਜਿਹੜੇ ਸਾਡੇ ਹਮੇਸ਼ਾ ਹੋਸਟ ਹੁੰਦੇ ਨੇ, ਉਹਨਾਂ ਦੇ ਗੁਰਵਿੰਦਰ ਸਿੰਘ ਗਿੱਲ ਹੋਰਾਂ ਦੇ ਦੋਨੋਂ ਹੀ ਬੜੇ ਪਿਆਰੇ ਬੱਚੇ, ਔਰ ਉਹਨਾਂ ਦੀ ਬੇਟੀ ਖਾਸ ਤੌਰ ਤੇ ਜਿਹੜੀ ਇੱਕ ਵੱਡਾ ਕੰਪੀਟੀਸ਼ਨ ਸਪੈਲਿੰਗ ਬੀ ਦਾ ਹੁੰਦਾ, ਉਹਦੇ 'ਚ ਆਪਣੀ ਸਾਰੀ ਰੇਂਜ 'ਚ ਸੈਕਿੰਡ ਆਈ ਹੈ। ਬਹੁਤ ਰਿਮਾਰਕੇਬਲ ਹੁੰਦੇ ਨੇ। ਔਰ ਮੈਂ ਉਹਨੂੰ ਕਿਹਾ ਵੀ ਮੈਨੂੰ ਵਿਖਾ ਜਰਾ ਕਿਹੜਾ, ਛੋਟੀ ਜਿਹੀ 8-9 ਸਾਲ ਦੀ, ਤੇ ਉਹ 4,500 ਵਰਡ ਹੁੰਦੇ ਨੇ ਜਿਨ੍ਹਾਂ ਦੀ ਸਪੈਲਿੰਗ ਵੀ ਔਰ ਮੀਨਿੰਗ ਵੀ। ਤਾਂ ਮੈਂ ਦੇਖ ਕੇ ਦੇਖਿਆ, ਮੈਂ ਕਿਹਾ ਅੱਧੇ ਤਾਂ ਮੈਨੂੰ ਨਹੀਂ ਆਉਂਦੇ। ਤੇ ਇਹ ਮੈਂ ਸਮਝਦਾ ਵੀ ਜਿੱਥੇ ਪੇਰੈਂਟਸ ਮਿਹਨਤ ਕਰਦੇ ਨੇ ਬੱਚਿਆਂ ਤੇ, ਔਰ ਗੁਰੂ ਦੀ ਰਹਿਮਤ ਹੁੰਦੀ ਹੈ, ਔਰ ਬੱਚੇ ਸਿੱਖੀ 'ਚ ਵੀ ਪਰਪੱਕ ਨੇ, ਬਾਣੀਆਂ ਜ਼ਬਾਨੀ ਕੰਠ ਨੇ, ਜਪਜੀ ਸਾਹਿਬ ਦੂਸਰਾ। ਸੋ ਮੇਰੇ ਲਈ ਵੀ ਇਹ ਸਾਰਾ ਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ। ਔਰ ਇਸ ਦੇ ਨਾਲ ਨਾਲ ਜਿਵੇਂ ਵੀਰ ਜਪਿੰਦਰ ਸਿੰਘ ਜਿਹੜੇ ਆਟਵਾ ਤੋਂ ਮੂਵ ਹੋਏ, ਉਹਨਾਂ ਦੇ ਦੋਵੇਂ ਬੱਚੇ ਮੈਡੀਕਲ ਡਾਕਟਰ ਬਣ ਕੇ ਆਏ ਨੇ, ਔਰ ਬਹੁਤ ਸੁੰਦਰ ਕੀਰਤਨ ਕਰਦੇ ਨੇ। ਉਹਨਾਂ ਦੇ ਘਰ ਕੱਲ ਸ਼ਾਮ ਨੂੰ ਸੀ 30-35 ਦੇ ਕਰੀਬ ਸੱਜਣ, ਉੱਥੇ ਵੀ ਉਹਨਾਂ ਨੇ ਔਰ ਜਿੰਨੀ ਉਹ ਸੇਵਾ ਕਰਦੇ, ਮੈਂ ਤਾਂ ਉਹਨਾਂ ਨੂੰ ਕਈ ਵਾਰੀ ਭੈਣ ਜੀ ਨੂੰ ਵੀ ਕਿਹਾ, ਮੈਂ ਕਿਹਾ ਜੀ ਇਹ ਕਿੱਥੇ ਅਸੀਂ ਦੇਣਾ ਦਿਆਂਗੇ ਜਾ ਕੇ।
ਸੋ ਕੁੱਲ ਮਿਲਾ ਕੇ ਅਸੀਂ ਇਹ ਵੀ ਦੇਖਦੇ ਹਾਂ ਕਿ ਇਹ ਜਿਹੜੀਆਂ ਪੰਥ ਦੇ ਪਿਆਰ ਦੀਆਂ ਗੱਲਾਂ ਨੇ, ਜਦੋਂ ਅਸੀਂ ਬੈਠ ਕੇ ਸਿਰ ਜੋੜ ਕੇ ਔਰ ਇਹ ਵਿਚਾਰ ਦੇ ਉੱਤੇ ਫੋਕਸ ਹੁੰਦਾ ਹੈ ਜੀ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸੋ ਇਹੀ ਅਲਟੀਮੇਟ ਸਾਡੀ ਪੂੰਜੀ ਵੀ ਹੈ। ਜੀ ਅਸੀਂ ਵੀ ਇਹਨਾਂ 30-35 ਵਰਿਆਂ ਦੇ ਵਿੱਚ ਜਿੰਨਾ ਪਿਆਰ ਔਰ ਜਿੰਨਾ ਇਹ ਸਾਰਾ ਸਤਿਕਾਰ ਲਿਆ, ਇਹ ਪੰਥ ਦੀ ਬਦੌਲਤ ਹੈ ਔਰ ਸਾਡੇ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ, ਜਿਨ੍ਹਾਂ ਨੇ ਸਾਨੂੰ ਕੌਮੀ ਹੱਕ ਲੈਣ ਦੇ ਲਈ ਇਸ ਪਾਸੇ ਤੋਰਿਆ। ਜੀ ਔਰ ਜਿਵੇਂ ਮੈਂ ਕਿਹਾ ਕਿ ਵੀ ਇਸ ਵੇਲੇ ਭਾਰਤ ਦਾ ਫਿਊਚਰ ਜਿਹੜਾ ਹੈ ਉਹ ਟੋਟਲੀ ਬਲੀਕ ਜਿਹਨੂੰ ਕਹਿੰਦੇ ਨੇ। ਜੀ ਕਸ਼ਮੀਰ ਦੇ ਹਵਾਲੇ ਨਾਲ ਜੇ ਗੱਲ ਕਰੀਏ, 174 ਦਿਨ ਹੋ ਗਏ ਨੇ ਉੱਥੇ, ਐਨ 26 ਜਨਵਰੀ ਤੋਂ ਪਹਿਲਾਂ ਇੱਕ ਪਾਸੇ ਦਿੱਲੀ 'ਚੋਂ ਬੜਾ ਆਪਣਾ ਮਾਈਟ ਦਿਖਾ ਰਹੇ ਸੀ, ਕੋਈ ਟੈਂਕ ਚੱਲ ਰਿਹਾ ਹੈ, ਕੋਈ ਝਾਂਕੀਆਂ ਚੱਲ ਰਹੀਆਂ, ਪਰ ਕਸ਼ਮੀਰ ਦੇ ਵਿੱਚ ਜਿਹੜਾ ਟੈਂਪਰੇਰੀ ਜਿਹਾ 2 ਦਿਨ ਪਹਿਲਾਂ ਇੰਟਰਨੈਟ ਸ਼ੁਰੂ ਕੀਤਾ ਸੀ, ਉਹ ਵੀ ਉਹਨਾਂ ਨੇ ਬੰਦ ਕੀਤਾ। ਔਰ ਉਸ ਦੇ ਨਾਲ ਅਸੀਂ ਇੱਕ ਨਾਲ ਮੈਂ ਇਹ ਵੀ ਅਨਾਉਂਸ ਕਰਦੇ ਹਾਂ ਕਿ ਵੀ ਜਿਹੜਾ ਨਿਊਯਾਰਕ 'ਚ ਪ੍ਰੋਟੈਸਟ ਸੀ ਕੱਲ, ਉਹਨੂੰ ਸਾਡੀ TV 84 ਦੀ ਟੀਮ ਨੇ ਕਵਰ ਕੀਤਾ ਔਰ ਅੱਜ 9:30 ਤੋਂ 10 ਦੇ ਵਕਤ ਦੇ ਵਿੱਚ ਉਹ ਦਿਖਾਇਆ ਜਾਏਗਾ। ਔਰ ਜਿਵੇਂ ਮੈਂ ਮੈਂਸ਼ਨ ਕੀਤਾ ਹੈ ਪਹਿਲਾਂ ਕਿ ਯੂਰਪੀਅਨ ਯੂਨੀਅਨ ਨੇ ਜਿਹੜਾ ਰੈਜ਼ੋਲੂਸ਼ਨ ਡਰਾਫਟ ਕੀਤਾ ਔਰ ਉਹ ਉਹਨਾਂ ਨੇ ਡਿਸਕਸ ਹੋ ਰਿਹਾ, ਉਸ ਦੇ ਵਿੱਚ ਇਹਨਾਂ ਦੀ ਆਪਣੀ ਨਿਊਜ਼ ਇਹ ਹੈ ਕਿ 154 ਯੂਰਪੀਅਨ ਯੂਨੀਅਨ ਲਾਅ ਮੇਕਰਸ ਡਰਾਫਟ ਸਟਨਿੰਗ ਐਂਟੀ CAA ਰੈਜ਼ੋਲੂਸ਼ਨ, ਔਰ ਉਹ ਬੜੀ ਸਟਰੋਂਗਲੀ ਵਰਡਡ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ CAA ਹੈ that could trigger the largest statelessness crisis in the world and cause widespread human suffering। ਔਰ 154 ਯੂਰਪੀਅਨ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਕਿ ਸਟੇਟਲੈਸ ਲੋਕ ਮਿਲੀਅਨਸ ਔਰ ਇੱਕ ਵੱਡਾ ਕ੍ਰਾਈਸਿਸ ਕ੍ਰੀਏਟ ਕਰੇਗਾ। ਉਹਨਾਂ ਕਿਹਾ ਵੀ ਦਿਸ ਇਜ਼ ਡਿਸਕ੍ਰਿਮੀਨੇਟਰੀ ਐਂਡ ਡੇਂਜਰਸਲੀ ਡਿਵਾਈਸਿਵ, ਇਹ ਵੰਡਣ ਵਾਲਾ ਹੈ ਔਰ ਵਿਤਕਰੇ ਵਾਲਾ ਹੈ ਔਰ ਇਹ ਇੰਡੀਆ ਦੀ ਇੰਟਰਨੈਸ਼ਨਲ ਆਬਲੀਗੇਸ਼ਨ ਦੀ ਵੀ ਵਾਇਲੇਸ਼ਨ ਹੈ। ਔਰ ਉਹਨਾਂ ਨੇ ਜਿਹੜੀ ਇੰਟਰਨੈਸ਼ਨਲ ਕੋਵੈਨੈਂਟ ਕੋਡ ਕੀਤਾ ਹੈ, ਉਹ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਔਰ ਇਹ ਜਿਹੜੀਆਂ ਦੂਸਰੀਆਂ ਹਿਊਮਨ ਰਾਈਟਸ ਟ੍ਰੀਟੀਜ਼ ਨੇ ਉਹਨਾਂ ਦੀ ਵਾਇਲੇਸ਼ਨ ਹੈ। ਔਰ ਇਹ ਲੰਬਾ ਚੌੜਾ ਜਿਹੜਾ, ਔਰ ਇਹਨੇ ਇੱਕਦਮ ਵਕਤ ਪਾ ਦਿੱਤਾ, ਜਿੰਨਾ ਸਟਰੋਂਗਲੀ ਵਰਡਡ ਹੈ। ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਇੱਕ ਇਹ ਕਹਿਣਾ, ਜਿਵੇਂ ਰਾਜਨਾਥ ਸਿੰਘ ਨੇ ਕਿਹਾ ਐਂਟੀ CAA, ਔਰ ਕੱਲਾ ਇਹ ਨਹੀਂ ਹੈ, ਯੂਰਪੀਅਨ ਪਾਰਲੀਮੈਂਟ ਨੇ ਕੀਤਾ, ਉਹਨੂੰ ਲੋਕ ਸਭਾ ਸਪੀਕਰ ਨੇ ਨਾਲ ਦੀ ਨਾਲ ਕਿਹਾ, ਲੋਕ ਸਭਾ ਸਪੀਕਰ ਟਰਮਸ ਇਨਐਪਰੋਪ੍ਰੀਏਟ ਯੂਰਪੀਅਨ ਪਾਰਲੀਮੈਂਟਸ ਐਂਟੀ CAA ਰੈਜ਼ੋਲੂਸ਼ਨ। ਉਹਨਾਂ ਨੇ ਕਿਹਾ ਜੀ ਇਹ ਤੁਸੀਂ ਇੰਟਰਫੀਅਰ ਕਰ ਰਹੇ ਹੋ ਸਾਡੇ, ਪਰ ਮੈਂ ਸਮਝਦਾ ਵੀ ਯੂਰਪੀਅਨ ਯੂਨੀਅਨ, ਅਮਰੀਕਾ ਤਾਂ ਇਸ ਵੇਲੇ ਨੇ ਅੱਖਾਂ ਬੰਦ ਕੀਤੀਆਂ ਹੋਈਆਂ। ਹਾਲਾਂਕਿ ਇਹ ਵੀ ਇੱਕ ਹਕੀਕਤ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਔਰ US ਸਰਫ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹ ਕੱਲ ਜਿਹੜਾ ਇਸ ਦੇ ਉੱਤੇ ਬਰੀਫਿੰਗ ਦੇ ਰਹੇ ਨੇ, ਆਲਰੇਡੀ ਉੱਥੇ ਸ਼ੁਰੂਆਤ ਹੋ ਚੁੱਕੀ ਹੈ। ਔਰ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਵੀ ਇਹ ਅਗੇਨ ਬਰੀਫਿੰਗ ਹੈ, ਪਰ ਇਸ ਦੇ ਨਾਲ ਹੀ ਜਿਹੜਾ ਦੂਸਰਾ ਪਾਰਟ ਹੈ, ਭਾਰਤ ਦੀਆਂ ਅਸੈਂਬਲੀਆਂ ਵੀ, ਇਹ ਪਹਿਲੀ ਵਾਰ ਇਸ ਲੈਵਲ ਦਾ ਕ੍ਰਾਈਸਿਸ, ਉੱਥੇ ਕਨਸਟੀਟਿਊਸ਼ਨਲ ਕ੍ਰਾਈਸਿਸ ਵੀ ਆ ਗਿਆ, ਕਿਉਂਕਿ ਕਾਨੂੰਨ ਬਣਾਉਣ ਦਾ ਹੱਕ ਪਾਰਲੀਮੈਂਟ ਕੋਲ ਹੈ, ਪਰ ਬੰਗਾਲ ਅਸੈਂਬਲੀ ਹੋਏ, ਕੇਰਲਾ ਹੋਏ, ਪੰਜਾਬ ਦੀ ਹੋਏ, ਹੁਣ ਰਾਜਸਥਾਨ ਔਰ ਮੱਧ, ਉਹ ਕਹਿੰਦੇ ਜੀ ਅਸੀਂ ਨਹੀਂ ਲਾਗੂ ਕਰਾਂਗੇ। ਹੁਣ ਇਸ ਸਾਰੇ ਚੋਂ ਹੀ ਜਿਹੜਾ ਉਹ ਨਾਲ ਦੀ ਨਾਲ ਇਹ ਗੱਲ ਬੜੀ ਕਲੀਅਰਲੀ ਸਾਬਤ ਹੋ ਗਈ ਕਿ ਹੁਣ ਇਹ ਐਕਸਪੋਜ਼ ਹੋ ਰਹੇ ਨੇ। ਯੂਰਪੀਅਨ ਯੂਨੀਅਨ ਔਰ US ਕਾਂਗਰੈਸ਼ਨਲ ਬਰੀਫਿੰਗ ਤੋਂ ਬਾਅਦ ਕੀ ਆਂਦਾ, ਹੁਣ ਇਹ ਆਉਂਦਾ ਡਿਫੈਂਸਿਵ ਨੇ। ਔਰ ਮੈਨੂੰ ਇਹ ਲੱਗਦਾ ਕਿ ਵੀ ਆਉਣ ਵਾਲੇ ਦਿਨਾਂ 'ਚ ਕੋਈ ਹੋਰ, ਜਿਵੇਂ ਹੈਪੀ ਸਿੰਘ ਦੇ ਉੱਤੇ ਸ਼ੂਟਿੰਗ ਔਰ ਮਾਰੇ ਜਾਣ ਦੀ ਖਬਰ ਆਈ ਹੈ, ਕੋਈ ਨਾ ਕੋਈ ਹੋਰ ਇਸ ਕਿਸਮ ਦਾ ਕਾਰਾ ਕਰ, ਕਿਉਂਕਿ ਹੁਣ ਇੰਟਰਨੈਸ਼ਨਲੀ, ਔਰ ਮੈਂ ਉੱਥੇ ਡੈਲਸ ਵੀ ਕਿਹਾ, ਕਹਿੰਦੇ ਜੀ ਕੀ ਫਰਕ ਹੈ ਹੁਣ। ਮੈਂ ਕਿਹਾ ਜੀ ਅੱਗੇ ਇਹਨਾਂ ਦਾ ਬ੍ਰਾਂਡ ਐਂਬੈਸਡਰ ਗਾਂਧੀ ਸੀ, ਗਾਂਧੀ ਨੂੰ ਵੇਚਦੇ ਰਹੇ ਕਿ ਉਹ ਅਧ ਨੰਗਾ ਜਿਹੜਾ ਉਹ ਅਪੋਸਟਲ ਆਫ ਪੀਸ ਤੇ ਅਹਿੰਸਾ। ਮੈਂ ਕਿਹਾ ਹੁਣ ਇੰਡੀਆ ਦਾ ਬ੍ਰਾਂਡ ਨੇਮ ਜਿਹੜਾ ਉਹ ਨਾਜ਼ੀ ਹੈ। ਸੋ ਇਹ ਫਰਕ ਹੈ ਵੀ ਗਾਂਧੀ ਤੋਂ ਨਾਜ਼ੀ ਤੱਕ ਹੈ। ਗਾਂਧੀ ਦੇ ਅੰਦਰ ਵੀ ਨਾਜ਼ੀ ਲੁਕਿਆ ਹੋਇਆ ਸੀ, ਪਰ ਉਹ ਰਾਮ ਰਾਜ ਕੋਈ ਹੋਰ ਢੰਗ 'ਚ ਸੀ। ਹੁਣ ਇਹ ਖੁੱਲ੍ਹ ਕੇ ਸਾਹਮਣੇ ਆ ਗਏ ਨੇ। ਸੋ ਜ਼ਾਹਰ ਤੌਰ ਦੇ ਉੱਤੇ ਮੈਂ ਸਮਝਦਾ ਕਿ ਵੀ ਘੱਟ ਗਿਣਤੀਆਂ ਨੂੰ, ਬੇਸ਼ੱਕ ਇਹ ਸਾਡੇ ਲਈ ਜ਼ੁਲਮ ਦੀ ਹਨੇਰੀ ਕਾਲੀ ਬੋੜੀ ਰਾਤ ਹੈ, ਕੁਝ ਚੀਜ਼ਾਂ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਜ਼ਾਲਮਾਨਾ ਹੋਣਗੀਆਂ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਲਟੀਮੇਟਲੀ ਇਹ ਉਸ ਰਸਤੇ ਤੇ ਤੇਜ਼ੀ ਨਾਲ ਤੁਰ ਨਿਕਲੇ ਨੇ ਜਿਸ ਦੇ ਉੱਤੇ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਨਿਕਲੇ ਸੀ, ਤੇ ਅਲਟੀਮੇਟਲੀ ਖਰਬੂਜ਼ੇ ਦੀਆਂ ਖਖੜੀਆਂ
ਵਾਂਗ ਇਹ ਭਾਰਤ ਵੀ 10-12 ਅੱਡ-ਅੱਡ ਮੁਲਕਾਂ ਦੇ ਵਿੱਚ, ਕਿਉਂਕਿ ਪਹਿਲਾਂ ਹੀ ਸਬ ਕੰਟੀਨੈਂਟ ਹੈ, ਇਹ ਨਾ ਕਦੇ ਦੇਸ਼ ਸੀ, ਆਰਟੀਫੀਸ਼ੀਅਲ ਯੂਨੀਅਨ ਸੀ, ਇਸ ਚੋਂ ਖਾਲਿਸਤਾਨ ਆਜ਼ਾਦ ਹੋਏਗਾ, ਕਸ਼ਮੀਰ ਆਜ਼ਾਦ, ਇਹਨਾਂ ਕੋਲ ਉਹੀ ਗੰਗਾ ਜਮਨੀ ਤਹਿਜ਼ੀਬ ਜਿਹੜੀ ਹੈ ਉਹੀ ਰਹੇਗੀ। ਨਾਰਥ ਈਸਟ ਜਿੱਥੇ ਰਿਪਬਲਿਕ ਡੇ ਦੇ ਮੌਕੇ ਵੀ 3 ਥਾਂ ਤੇ ਗ੍ਰਨੇਡ ਹਮਲੇ ਹੋਏ, ਇਨਸਰਜੈਂਸੀ ਉੱਥੇ ਵਾਪਸ ਖੜੀ ਹੋਣ ਜਾ ਰਹੀ ਹੈ। ਵੈਸਟ ਬੰਗਾਲ ਆਪਣੇ ਤੌਰ ਦੇ ਉੱਤੇ ਆਪਣੀ ਜਿਹੜੀ ਆ ਉਹ ਪਾਵਰ ਐਸਰਟ ਕਰ ਰਹੇ ਨੇ। ਔਰ ਇਸੇ ਤਰ੍ਹਾਂ ਦਲਿਤ ਫੈਕਟਰ, ਬੇਸ਼ੱਕ ਸਾਡੇ ਇਸ ਪਾਸੇ ਥੋੜੇ ਬਹੁਤ ਟਕਰਾਅ ਦੀ ਲਾਈਨ ਵਾਲੇ ਹੋਣ, ਪਰ ਮੈਂ ਸਮਝਦਾ ਵੀ ਜਿਹੜੇ ਜ਼ਿੰਮੇਵਾਰ ਦਲਿਤ ਲੀਡਰਸ਼ਿਪ ਹੈ ਔਰ ਕਾਮਨ ਬੰਦਾ, ਬੇਸ਼ੱਕ ਕੋਈ ਅਟੈਂਪਟ ਕਰਨਗੇ ਕਿ ਕਨਸਟੀਟਿਊਸ਼ਨ ਦੇ ਥੱਲੇ ਟੇਕ ਓਵਰ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਬ੍ਰਾਹਮਣਵਾਦ ਦੇ ਜਿਹੜੇ ਝੰਡਾ ਬਰਦਾਰ ਨੇ, ਇਹਨਾਂ ਨੇ ਮਹਾਭਾਰਤ ਕਰਵਾ ਲਿਆ ਸੀ, ਲੇਕਿਨ 5 ਪਿੰਡ ਜਿਹੜੇ ਨੇ ਉਹ ਪਾਂਡਵਾਂ ਨੂੰ ਨਹੀਂ ਸੀ ਦਿੱਤੇ। ਹੁਣ ਕੋਈ ਇਹ ਸਮਝੋ ਕਿ ਇਹ ਗਿਵ ਅਪ ਕਰ ਦੇ, ਨਹੀਂ, ਇਹ ਹੁਣ ਵੱਡੇ ਪੈਮਾਨੇ ਤੇ ਖੂਨ ਖਰਾਬਾ ਜ਼ਰੂਰ ਹੋਏਗਾ, ਲੇਕਿਨ ਅਲਟੀਮੇਟਲੀ 1,330 ਮਿਲੀਅਨ ਲੋਕ ਇਹਨਾਂ ਦੀ ਗ੍ਰਿਫਤ ਚੋਂ ਆਜ਼ਾਦ ਵੀ ਹੋਣਗੇ। ਇਹ ਗੱਲ ਜਿਹੜੀ ਹੈ ਉਹ ਚਿੱਟੇ ਦਿਨ ਵਾਂਗ ਸਪਸ਼ਟ ਹੈ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜੇ ਤੁਸੀਂ ਚਾਹੁੰਦੇ ਹੋ ਕਿ TV 84 ਇਸੇ ਤਰ੍ਹਾਂ ਹੀ ਹੱਕ, ਸੱਚ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਰੱਖੇ, ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।